नहीं होया, बल्कि ਉਹਦਾ ਨਿਪਟਾਰਾ ਕਰਨ ਵਾਸਤੇ ਅੱਗੇ ਇੱਕ ਬੈਂਚ ਜਿਹੜਾ ਉਹ ਸਥਾਪਿਤ ਕੀਤਾ ਜਾਊਗਾ, ਜਿਹਨੇ ਹੁਣ ਨਿਰਣਾ ਲੈਣਾ ਹੈ ਕਿ ਕੀ ਸੁਣਵਾਈ ਜਿਹੜੀ ਰੋਜ਼ਮर्रा ਦੀ ਹੋਵੇ ਜਾਂ ਫਿਰ ਜਿਵੇਂ ਰੂਟੀਨ ਦੀ ਚੱਲਦੀ ਪਈ ਆ ਉੱਦਾਂ ਹੀ ਸੁਣਵਾਈ ਚੱਲੇ। ਤਾਂ ਜਿਸ ਤਰੀਕੇ ਨਾਲ ਬੈਂਚ ਦਾ ਗਠਨ ਕੀਤਾ ਗਿਆ, ਜਿਸ ਤਰੀਕੇ ਨਾਲ 6 ਕੁ ਦਿਨ ਦੀ 5-6 ਕੁ ਦਿਨ ਦੀ ਤਰੀਕ ਪਈ ਆ, ਤਾਂ ਇਹ ਤੋਂ ਲੱਗਦਾ ਹੈ ਕਿ ਅਦਾਲਤ ਵੀ ਕਿਤੇ ਨਾ ਕਿਤੇ ਹੁਣ ਕਾਲੇ ਪੈਰੀ ਚੱਲਣਾ ਚਾਹੁੰਦੀ ਆ। ਤੇ ਜੇ ਅਦਾਲਤ ਕਾਲੇ ਪੈਰੀ ਚੱਲਣਾ ਚਾਹੁੰਦੀ ਆ ਤਾਂ ਇਹ ਹੋ ਸਕਦਾ ਕਿ ਮਹੀਨੇ 2 ਮਹੀਨੇ 3 ਮਹੀਨੇ ਤੱਕ ਕੋਈ ਫੈਸਲਾ ਬਣ ਜਾਵੇ। ਹਾਲਾਂਕਿ ਇਹਦੀ ਗੁੰਜਾਇਸ਼ ਘੱਟ ਆ, ਸੰਭਾਵਨਾ ਘੱਟ ਆ, ਪਰ ਫਿਰ ਵੀ ਉਮੀਦ ਕੀਤੀ ਜਾ ਰਹੀ ਆ ਔਰ ਉਮੀਦ ਦੋਹਾਂ ਪਾਸਿਆਂ ਤੋਂ ਹੀ ਹੋ ਰਹੀ ਆ। ਉਹ ਵੀ ਉਮੀਦ ਕਰ ਰਹੇ ਆ, ਉਹ ਵੀ ਉਮੀਦ ਕਰ ਰਿਹਾ। ਉਹ ਉਮੀਦ ਤੇ ਹੀ ਦੁਨੀਆ ਕਾਇਮ ਆ। ਪਰ ਇੱਕ ਵਾਰੀ ਇਹ ਅੱਜ ਦੀ ਸੁਣਵਾਈ ਜਿਹੜੀ ਆ ਟਲੀ ਆ ਤਾਂ ਪੂਰੇ ਮੁਲਕ ਨੇ ਨਿਗਾਹ ਲਾ ਕੇ ਰੱਖੀ ਸੀਗੀ, ਨਜ਼ਰ ਲਾ ਕੇ ਰੱਖੀ ਸੀਗੀ ਕਿ ਉੱਥੋਂ ਫੈਸਲਾ ਆਵੇਗਾ, ਪਰ ਉੱਥੋਂ ਇੱਦਾਂ ਦਾ ਕੋਈ ਫੈਸਲਾ ਨਹੀਂ ਆਇਆ। ਤਰੀਕ ਹੀ ਪਈ ਆ। ਜੀ ਜੀ ਬਿਲਕੁਲ। ਅਤੇ ਜਿੱਦਾਂ ਆਪਾਂ ਜਾਣਦੇ ਹੀ ਹਾਂ ਮਿੰਟੂ ਜੀ ਵੀ ਹੁਣ ਇਲੈਕਸ਼ਨਾਂ ਦਾ ਜਿਹੜਾ ਦੌਰ ਬਹੁਤ ਨਜ਼ਦੀਕ ਜਿਹੜਾ ਆ ਰਿਹਾ ਆ, ਕੀ ਕੋਈ ਹੈ ਇਸ਼ਾਰਾ ਵੀ ਕਿਹੜੇ ਮਹੀਨੇ ਦੇ ਵਿੱਚ ਕਦੋਂ ਤੱਕ ਜਿਹੜਾ ਨੋਟੀਫਿਕੇਸ਼ਨ ਵਗੈਰਾ ਜਾਰੀ ਹੋ ਸਕਦਾ? ਦੇਖੋ, ਮੇਰੇ ਖਿਆਲ ਦੇ ਨਾਲ ਮਈ ਦੇ 20-25 ਦੇ ਕਰੀਬ ਜਿਹੜੀ ਨਵੀਂ ਅਸੈਂਬਲੀ ਆ ਉਹਦਾ ਗਠਨ ਹੋਣਾ ਹੁੰਦਾ ਮਿਆਦ ਦੇ ਮੁਤਾਬਕ। ਤਾਂ ਇਤੋਂ ਲਾ ਲਓ ਕਿ 1.5 ਮਹੀਨਾ ਪਹਿਲਾਂ ਜਿਹੜਾ ਨੋਟੀਫਿਕੇਸ਼ਨ ਜਾਰੀ ਹੋ ਜਾਊਗਾ। ਮੰਨ ਕੇ ਚੱਲੋ ਕਿ ਅੱਧ ਅਪ੍ਰੈਲ ਤੋਂ ਬਾਅਦ ਜਿਹੜਾ ਨੋਟੀਫਿਕੇਸ਼ਨ ਜਾਰੀ ਹੋ ਸਕਦਾ, ਯਾਨੀ ਅਪ੍ਰੈਲ ਦਾ ਮਹੀਨਾ ਮੰਨ ਕੇ ਚੱਲੋ। ਪਰ ਉਸ ਤੋਂ ਪਹਿਲਾਂ ਇਲੈਕਸ਼ਨ ਦਾ ਜਿਹੜਾ ਚੱਕਾ ਤੇ ਗਿਰ ਜਾਣਾ ਹੈ ਨਾ, ਇਲੈਕਸ਼ਨ ਦਾ ਚੱਕਾ ਤੇ ਵੈਸੇ ਗਿਰ ਗਿਆ, ਜਿੱਦਾਂ ਕੱਲ ਰੈਲੀ ਹੋ ਗਈ ਆ। ਉਹ ਅਪ੍ਰੈਲ ਤੋਂ ਬਾਅਦ ਤੇ ਬਿਲਕੁਲ ਹੀ ਸਾਫ਼ ਹੋ ਜਾਏਗਾ, ਦਿਨ ਹੋ ਜਾਏਗਾ ਤੈਅ, ਔਰ ਕਿੱਦਾਂ ਕਿਹੜੇ ਸਰਵੇ ਆਉਣੇ ਆ, ਉਹ ਸਾਰਾ ਕੁਛ ਹੋ ਜਾਊਗਾ। ਹੁਣ ਤੋਂ ਆਪਾਂ ਲਾ ਲਈਏ ਕਿ ਇਸ ਸਰਕਾਰ ਦਾ ਜੇ ਕੰਮ ਕਾਰ ਜਿਹੜਾ ਬਚਿਆ ਉਹ ਮੇਰੇ ਖਿਆਲ ਦੇ ਨਾਲ ਕੁਛ ਹਫ਼ਤਿਆਂ ਦਾ ਰਹਿ ਗਿਆ। ਉਸ ਤੋਂ ਬਾਅਦ ਸਰਕਾਰ ਜਿਹੜੀ ਹੈ ਨਿਊਟਰਲ ਹੋ ਜਾਣੀ, ਇਹਦਾ ਗੇਅਰ ਨਿਕਲ ਜਾਣਾ। ਜੀ। ਅਤੇ ਮਿੰਟੂ ਜੀ ਇਹ ਵੀ ਨਾਲ ਸਵਾਲ ਆ, ਜਦੋਂ ਇੱਦਾਂ ਸਰਕਾਰ ਦਾ ਕਹਿ ਲਓ ਵੀ ਜਿੱਦਾਂ ਤੁਸੀਂ ਕਹਿੰਦੇ ਨਿਊਟਰਲ ਹੋ ਜਾਣੀ ਆ, ਅਤੇ ਇੱਦਾਂ ਜਿਹੜੇ ਸੁਪਰੀਮ ਕੋਰਟ ਦੇ ਵਗੈਰਾ ਕੇਸ ਚੱਲ ਰਹੇ, ਖਾਸ ਕਰਕੇ ਜਿਹਦੇ ਵਿੱਚ ਸਰਕਾਰ ਦੀ ਕਾਫੀ ਜ਼ਿਆਦਾ ਰੁਚੀ ਹੁੰਦੀ ਆ, ਉਹਨਾਂ ਉੱਤੇ ਫਿਰ ਕਿੰਨਾ ਕੁ ਅਸਰ ਜਿਹੜਾ ਉਹ ਰਹਿ ਜਾਂਦਾ ਸਰਕਾਰ ਦਾ? ਸਰਕਾਰ ਦਾ ਫਿਰ ਅਸਰ ਘੱਟ ਜਾਂਦਾ। ਮਸ਼ੀਨਰੀ ਕੋਈ ਵੀ ਹੈ, ਚਾਹੇ ਉਹ ਨਿਆਂ ਵਿਵਸਥਾ ਨਾਲ ਜੁੜੀ ਹੈ, ਚਾਹੇ ਸਿਵਲ ਪ੍ਰਸ਼ਾਸਨ ਦੇ ਨਾਲ ਜੁੜੀ ਹੈ, ਤਾਂ ਉਸ ਮਸ਼ੀਨਰੀ ਤੇ ਪ੍ਰਭਾਵ ਘੱਟ ਜਾਂਦਾ ਆਟੋਮੈਟਿਕਲੀ। ਕਿਉਂਕਿ ਤੁਸੀਂ ਦੇਖੋ ਨਾ ਕਿ ਆਪਾਂ ਆਮ ਤੌਰ ਤੇ ਜਿਵੇਂ ਕੀ ਅਸੀਂ ਪ੍ਰਾਪਰਟੀ ਲੈਣੀ ਹੋਵੇ, ਪ੍ਰਾਪਰਟੀ ਦੇ ਵਿੱਚ ਇਨਵੈਸਟਮੈਂਟ ਕਰਨੀ ਹੋਵੇ, ਤੇ ਅਸੀਂ ਵੀ ਰੁਕ ਜਾਂਦੇ ਹਾਂ ਕਿ ਸਰਕਾਰ ਦੇਖਦੀ ਹੈ ਸਰਕਾਰ ਕਿਹੜੀ ਆ ਰਹੀ ਹੈ। ਉੱਦਾਂ ਹੀ ਆ ਅਫਸਰ ਲੌਬੀ ਵੀ ਜਿਹੜੀ ਆ, ਅਫਸਰਸ਼ਾਹੀ ਨੌਕਰਸ਼ਾਹੀ ਲੌਬੀ ਹੈ ਜਿਹੜੀ, ਉਹ ਵੀ ਇਹਨਾਂ ਚੀਜ਼ਾਂ ਨੂੰ ਦੇਖ ਕੇ ਚੱਲਦੀ ਹੈ, ਨਾਪ ਤੋਲ ਕੇ ਚੱਲਦੀ ਹੈ। ਸੋ ਅਸਰ ਤੇ ਕਿਤੇ ਨਾ ਕਿਤੇ ਹੁੰਦਾ ਜਦੋਂ ਏਦਾਂ ਨਿਊਟਰਲ ਹੋ ਜਾਂਦੀ ਹੈ ਤੇ ਸਰਕਾਰ ਨਿਊਟਰਲ ਜਿਹੜੀ ਆ ਉਹ ਹੋ ਜਾਣੀ ਹੈ। ਮਾਰਚ ਦਾ ਮਹੀਨਾ ਮੰਨ ਕੇ ਚੱਲੋ, ਉਦੋਂ ਹੀ ਇਹ ਇੱਕ ਤਰ੍ਹਾਂ ਨਾਲ ਲੋਕਾਂ ਨੇ ਮਨਾਂ ਦੇ ਵਿੱਚੋਂ ਰਿਟਾਇਰ ਕਰ ਦੇਣੀ ਹੈ ਕਿ ਹੁਣ ਨਵੀਂ ਦੇਖਦੇ, ਭਾਵੇਂ ਰਿਪੀਟ ਹੋਵੇ ਭਾਵੇਂ ਦੂਸਰੀ ਆਵੇ। ਸਮਾਂ ਜਿਹੜਾ ਬਹੁਤ ਘੱਟ ਬਚਿਆ, ਇਸੇ ਕਰਕੇ ਹੱਥ ਪੱਲਾ ਮਾਰਦੇ ਪਏ ਆ ਨਾ। ਤੁਸੀਂ ਦੇਖੋ ਨਰਿੰਦਰ ਮੋਦੀ ਦਾ ਕੱਲ ਵਾਲਾ ਭਾਸ਼ਣ ਦੇਖੋ ਗੌਰ ਨਾਲ ਜੀ। ਨਰਿੰਦਰ ਮੋਦੀ ਦੇ ਚਿਹਰੇ ਤੇ 12 ਵੱਜੇ ਹੋਏ ਸੀ। ਉਹਦੇ ਭਾਸ਼ਣ ਦੇ ਵਿੱਚ ਉਹ ਤਿੱਖਾਪਨ ਨਹੀਂ ਸੀ ਜਿਸ ਤਿੱਖੇਪਨ ਨਾਲ ਜਾਣਿਆ ਜਾਂਦਾ। ਰੈਲੀ ਦੇ ਵਿੱਚ ਕਰਾਊਡ ਕਿੰਨਾ ਸੀ? ਮਸੀਂ 10,000 ਮੇਰਾ ਅੰਦਾਜ਼ਾ ਦਾਵਾ ਸੀਗਾ ਕਿ ਲੱਖ ਬੰਦਾ ਇਕੱਠਾ ਕਰਾਂਗੇ। ਤੋ ਸਥਿਤੀਆਂ ਪ੍ਰਤੀਕੂਲ ਆ, ਸਥਿਤੀਆਂ ਬਹੁਤ ਜ਼ਿਆਦਾ ਪ੍ਰਤੀਕੂਲ ਆ। ਤਾਂ ਇਹ ਕੋਸ਼ਿਸ਼ ਇਸੇ ਕਰਕੇ ਕਰਦੇ ਪਏ ਕਿ 2-3 ਜਿਹੜੇ ਪੱਤੇ ਆ ਨਾ ਉਹ ਖੇਡੇ ਜਾਣ। ਰਾਮ ਮੰਦਰ ਦਾ ਮੁੱਦਾ ਸਭ ਤੋਂ ਵੱਡਾ ਮੁੱਦਾ, ਫਿਰ ਜਿੱਦਾਂ ਇਹਨਾਂ ਨੇ ਹੁਣ ਕਾਊਂਟਰ ਕਰਨਾ ਸ਼ੁਰੂ ਕਰ ਦਿੱਤਾ। ਕਿਸਾਨੀ ਮੁੱਦਾ ਜਿਹੜਾ ਉਹ ਕਾਂਗਰਸ ਲੈ ਰਹੀ ਆ ਹੱਥੋਂ ਹੱਥੀ, ਔਰ ਉਹਦੇ ਤੇ ਸਫਲਤਾ ਵੀ ਘੱਟਦੀ ਪਈ ਹੈ। ਹੁਣ ਇਹਨਾਂ ਨੇ ਕਾਊਂਟਰ ਕਿੱਦਾਂ ਕੀਤਾ ਤੁਸੀਂ ਦੇਖ ਲਓ। ਉਸ ਭਾਸ਼ਣ ਦੇ ਵਿੱਚੋਂ ਕੱਢ ਲਿਓ ਨਰਿੰਦਰ ਮੋਦੀ ਦਾ ਉਹ ਜਿਹੜਾ ਅੰਸ਼ ਆ ਜਿਹਦੇ ਤੇ ਉਹ ਕਿਸਾਨੀ ਕਰਜ਼ੇ ਦੀ ਗੱਲ ਕਰਦੇ ਆ, ਤਾਂ ਉਹਦੇ ਵਿੱਚ ਸਾਫ਼ ਤੌਰ ਤੇ ਉਹ ਕਹਿੰਦੇ ਆ ਕਿ ਕਿਸਾਨੀ ਕਰਜ਼ਾ ਜਿਹੜਾ ਉਹ ਹੱਲ ਨਹੀਂ ਹੈ, ਕਿਸਾਨ ਸਗੋਂ ਠੱਗੇ ਜਾ ਰਹੇ ਆ ਕਾਂਗਰਸ ਵੱਲੋਂ। ਇਹ ਕਹਿਣਾ ਕਿ ਕਾਂਗਰਸ ਵੱਲੋਂ ਠੱਗੇ ਜਾ ਰਹੇ ਆ, ਔਰ ਆਪ ਹੀ ਕਹਿਣਾ ਕਿ ਅਸੀਂ ਕਰ ਰਹੇ ਹਾਂ ਕਿਸਾਨੀ ਲਈ, ਕਰਜ਼ੇ ਮਾਫੀ ਦੀ ਗੱਲ ਨਹੀਂ ਕਰਨੀ, ਇਹ ਸਿੱਧੇ ਤੌਰ ਤੇ ਹੈ ਕਿ ਉਹਨੂੰ ਵੀ ਕਾਊਂਟਰ ਕਰਦੇ ਪਏ। ਸੋ 2-3 ਚੀਜ਼ਾਂ ਜਿਹੜੀਆਂ ਤੋੜਾ ਮੰਨ ਕੇ ਚੱਲਦੇ ਪਏ ਕਿ ਜੇ 2-3 ਚੀਜ਼ਾਂ ਅਸੀਂ ਇਹ ਤੋੜ ਦੇ ਰੂਪ ਦੇ ਵਿੱਚ ਵਰਤ ਲੈਂਦੇ ਹਾਂ, ਤੇ ਫਿਰ ਜਿਹੜਾ ਤਲਿਸਮ ਬਣਿਆ ਵਾ ਮਹਾਗਠਜੋੜ ਦਾ ਜਾਂ ਕਾਂਗਰਸ ਦਾ ਤਲਿਸਮ ਜਿਹੜਾ ਉਹ ਥੋੜਾ ਵੱਧ ਰਿਹਾ, ਤਾਂ ਇਹਨਾਂ ਚੀਜ਼ਾਂ ਤੋਂ ਅਸੀਂ ਪਾਰ ਪਾ ਸਕਦੇ ਹਾਂ। ਜੀ ਜੀ ਜੀ। ਅਗਲੀ ਜਿਹੜੀ ਮਿੰਟੂ ਜੀ ਆਪਾਂ ਹੁਣ ਗੱਲ ਕਰਦੇ, ਕਹਿੰਦੇ ਮੋਦੀ ਤੇ ਵਰਿਆ ਆ ਕੈਪਟਨ ਦਾ ਗੁੱਸਾ।
ਕੋਈ ਨਰਿੰਦਰ ਮੋਦੀ ਤੇ ਜਿਹੜਾ ਗੁੱਸਾ ਕੱਢਦੇ ਪਏ ਆ, ਮੈਨੂੰ ਨਹੀਂ ਲੱਗਦਾ ਕਿ ਕੈਪਟਨ ਅਮਰਿੰਦਰ ਦਾ ਗੁੱਸਾ ਹੈ, ਕਾਂਗਰਸ ਦਾ ਗੁੱਸਾ ਹੈ। ਜਿੱਦਾਂ ਆਪਾਂ ਗੱਲ ਕਰਦੇ ਹੀ ਪਏ ਆ, ਇਹ ਕੱਲ ਦੀ ਰੈਲੀ ਦੇ ਵਿੱਚ ਬਹੁਤਾ ਜ਼ੋਰ ਜਿਹੜਾ ਸੀਗਾ ਨਰਿੰਦਰ ਮੋਦੀ ਦਾ, ਉਹ ਕਾਂਗਰਸ ਨੂੰ ਭੰਡਣ ਤੇ ਸੀਗਾ। ਤਾਂ ਉਹਦਾ ਅਰਥ ਇਹੋ ਹੀ ਨਿਕਲਦਾ ਕਿ ਟੱਕਰ ਜਿਹੜੀ ਆ ਉਹ ਭਾਜਪਾ ਮੰਨ ਕੇ ਚੱਲਦੀ ਪਈ। ਜਿੱਦਾਂ ਅੱਗੇ ਤੇ ਕਹਿੰਦੇ ਸੀਗੇ ਨਾ ਕਿ ਕਾਂਗਰਸ ਮੁਕਤ ਭਾਰਤ ਕਰ ਦੇਣਾ, ਹੁਣ ਮੰਨ ਕੇ ਚੱਲਦੇ ਪਏ ਕਿ ਸਾਡੀ ਟੱਕਰ ਜਿਹੜੀ ਆ 2019 ਦੇ ਵਿੱਚ ਰਾਹੁਲ ਗਾਂਧੀ ਦੇ ਗਰੁੱਪ ਨਾਲ ਸਿੱਧੀ ਹੋਣੀ ਆ। ਉਸ ਗਰੁੱਪ ਦੇ ਵਿੱਚ ਕੌਣ ਕੌਣ ਹੋਊਗਾ ਉਹ ਹਾਲੇ ਤੱਕ ਨਾ ਉਹ ਤੈਅ ਕਰ ਪਾਏ ਤੇ ਨਾ ਇਹਨਾਂ ਨੂੰ ਸਪਸ਼ਟ ਤੌਰ ਤੇ ਪਤਾ ਕਿ ਕੌਣ ਕੌਣ ਜੁੜੂਗੇ, ਕੌਣ ਕੌਣ ਟੁੱਟੂਗੇ। ਪਰ ਇਹਨਾਂ ਨੂੰ ਇਹ ਜ਼ਰੂਰ ਪਤਾ ਕਿ ਕਾਂਗਰਸ ਜਿਹੜੀ ਆ ਉਹ ਐਤਕੀ ਸਾਡੇ ਰਸਤੇ ਦਾ ਰੋੜਾ। ਤੇ ਇਹਨਾਂ ਨੇ ਬਹੁਤ ਤਿੱਖੇ ਹਮਲੇ ਕੀਤੇ ਸੀ। ਸੁਖਬੀਰ ਸਿੰਘ ਬਾਦਲ ਦਾ ਜਿਹੜਾ ਭਾਸ਼ਣ ਸੀਗਾ, ਉਹਦੀ ਸੂਈ ਵੀ ਜਿਹੜੀ ਸੀਗੀ ਸਿੱਧੇ ਤੌਰ ਤੇ ਕਾਂਗਰਸ ਵੱਲ ਸੀਗੀ। ਤਾਂ ਏਦਾਂ ਹੀ ਲੱਗਦਾ ਸੀਗਾ ਕਿ ਜਿੱਦਾਂ ਸੁਖਬੀਰ ਸਿੰਘ ਬਾਦਲ ਇੱਕ ਸਕ੍ਰਿਪਟ ਪੜ੍ਹ ਰਹੇ ਆ, ਔਰ ਉਹ ਸਕ੍ਰਿਪਟ ਜਿਹੜੀ ਕਿ ਸ਼ਾਇਦ ਭਾਰਤੀ ਜਨਤਾ ਪਾਰਟੀ ਕੋਲ ਵੀ ਇੱਕ ਕਾਪੀ ਪਈ ਹੋਵੇ। ਤਾਂ ਇਸ ਤਰ੍ਹਾਂ ਲੱਗਿਆ ਸਾਰਾ ਕੁਛ। ਤਾਂ ਹੁਣ ਇਹਨਾਂ ਨੇ ਜਵਾਬ ਦਿੱਤਾ। ਜਵਾਬ ਮੈਂ ਜਿਵੇਂ ਕਿਹਾ ਕਿ ਸੁਭਾਵਿਕ ਤੌਰ ਤੇ ਇਸ ਤਰ੍ਹਾਂ ਹੀ ਲੱਗਦਾ ਕਿ ਪਾਰਟੀ ਨੇ ਦਬਾਇਆ। ਕੈਪਟਨ ਅਮਰਿੰਦਰ ਸਿੰਘ ਦਾ ਤੇ ਮਨ ਸ਼ਾਇਦ ਨਾ ਕਰਦਾ ਹੋਵੇ, ਕਿਉਂਕਿ ਅੱਜ ਤੱਕ ਕੋਈ ਤਿੱਖਾ ਹਮਲਾ ਨਹੀਂ ਕੀਤਾ ਨਰਿੰਦਰ ਮੋਦੀ ਤੇ ਉਹਨਾਂ ਨੇ। ਤਾਂ ਅੱਜ ਦੀ ਤਾਰੀਖ ਦੇ ਵਿੱਚ ਇਹ ਮਿੱਥ ਉਹਨਾਂ ਨੇ ਤੋੜ ਦਿੱਤੀ ਆ। ਸਿੱਧੇ ਤੌਰ ਤੇ ਕਿਹਾ ਕਿ ਨਰਿੰਦਰ ਮੋਦੀ ਆ ਜਿਹੜਾ ਹੁਣ ਤੱਕ ਦਾ ਸਭ ਤੋਂ ਬੁਰਾ ਪ੍ਰਧਾਨ ਮੰਤਰੀ ਹੈ, ਯਾਨੀ ਸਭ ਤੋਂ ਮਾੜਾ ਪ੍ਰਧਾਨ ਮੰਤਰੀ ਹੈ। ਫਿਰ ਅਗਲੀ ਗੱਲ ਕਹੀ ਆ ਕਿ ਮੈਂ ਚੈਲੰਜ ਕਰਦਾ ਪ੍ਰਧਾਨ ਮੰਤਰੀ ਹੈ ਜਿਹੜਾ ਉਹ ਇਹ ਦੱਸੇ ਕਿ 5 ਸਾਲਾਂ 'ਚ ਉਹਨਾਂ ਦੀ ਸਰਕਾਰ ਨੇ ਵਾਅਦਾ ਕਿਹੜਾ ਨਿਭਾਇਆ। ਫਿਰ ਵੱਡੀ ਸਭ ਤੋਂ ਗੱਲ ਜਿਹੜੀ ਪ੍ਰੈਸ ਨੋਟ ਦੇ ਵਿੱਚ ਹੈ ਜੋ ਕਾਂਗਰਸ ਨੇ ਰਿਲੀਜ਼ ਕੀਤਾ, ਕਾਂਗਰਸ ਨਹੀਂ ਕਹਾਂਗੇ ਕਿਉਂਕਿ ਸਰਕਾਰ ਕਾਂਗਰਸ ਦੀ ਆ, ਤਾਂ ਜਿਹੜਾ ਕਾਂਗਰਸ ਸਰਕਾਰ ਨੇ ਉਹ ਪ੍ਰੈਸ ਨੋਟ ਰਿਲੀਜ਼ ਕੀਤਾ ਉਹਦੇ 'ਚ ਇਹਨਾਂ ਨੇ ਬਕਾਇਦਾ ਇੱਕ ਹਵਾਲਾ ਦਿੱਤਾ ਕਿ 1984 ਸਿੱਖ ਕਤਲੇਆਮ ਵਿੱਚ ਭਾਰਤੀ ਜਨਤਾ ਪਾਰਟੀ ਜਾਂ RSS ਕਾਰਕੁਨਾਂ ਦੇ ਵਿਰੁੱਧ ਤਿਲਕ ਮਾਰਗ ਪੁਲਿਸ ਸਟੇਸ਼ਨ ਦੇ ਵਿੱਚ ਇੱਕ ਬਕਾਇਦਾ FIR ਦਰਜ ਹੋਈ ਹੈ। ਹੁਣ ਇਹ ਇੱਕ ਬਹੁਤ ਵੱਡਾ ਪੁਆਇੰਟ ਹੈ, ਬਹੁਤ ਵੱਡਾ ਨੁਕਤਾ ਹੈ ਇਸ ਪ੍ਰੈਸ ਨੋਟ ਦੇ ਵਿੱਚ ਕਿ ਸਿੱਧੇ ਤੌਰ ਤੇ ਪੰਜਾਬ ਦੀ ਸਰਕਾਰ RSS ਜਾਂ ਭਾਰਤੀ ਜਨਤਾ ਪਾਰਟੀ ਦੇ ਕਾਰਕੁਨਾਂ ਤੇ ਇਹ ਕਹਿ ਰਹੀ ਆ ਕਿ ਇਹ ਬੰਦੇ ਵੀ ਸਿੱਖ ਕਤਲੇਆਮ ਤੇ ਸ਼ਾਮਲ ਸੀ। ਮਤਲਬ ਕਿ ਜਿੱਦਾਂ ਨਰਿੰਦਰ ਮੋਦੀ ਨੇ ਕਮਲਨਾਥ ਨੂੰ ਇੰਡਾਇਰੈਕਟਲੀ ਲਿਆ, ਫਿਰ ਕਤਲੇਆਮ ਦੀ ਗੱਲ ਕੀਤੀ ਕਿ ਅਸੀਂ ਇਨਸਾਫ ਦਿੱਤਾ ਸਿੱਖਾਂ ਨੂੰ, ਤਾਂ ਕਾਂਗਰਸ ਕਿਤੇ ਨਾ ਕਿਤੇ ਤਰਕਦੀ ਪਈ ਆ ਕਿ ਸਿੱਖ ਵੋਟ ਬੈਂਕ ਜਿਨ੍ਹਾਂ ਨੇ ਬਹੁਤ ਵੱਡਾ ਮੈਂਡੇਟ ਦਿੱਤਾ ਸੀ ਪੰਜਾਬ ਦੇ ਅੰਦਰ ਕਿ ਉਹ ਨਾ ਖਿਸਕ ਜਾਵੇ। ਤੋ ਲੱਗਦਾ ਇਹੋ ਆ ਕਿ ਵਿਉਂਤਵੰਤ ਤਰੀਕੇ ਨਾਲ ਇਹ ਸਾਰੀਆਂ ਚੀਜ਼ਾਂ ਦੇ ਜਵਾਬ ਦਿੱਤੇ ਆ। ਨਹੀਂ ਤੇ ਜੇ ਇਹਨਾਂ ਨੂੰ ਪਤਾ ਸੀਗਾ ਕਿ ਤਿਲਕ ਮਾਰਗ ਥਾਣੇ ਦੇ ਵਿੱਚ FIR ਦਰਜ ਹੋਈ ਆ, 45 ਬੰਦਿਆਂ ਦੇ ਖਿਲਾਫ ਹੋਈ ਆ, ਉਹ ਬੰਦੇ RSS ਦੇ ਪਿਛੋਕੜ ਵਾਲੇ, ਭਾਰਤੀ ਜਨਤਾ ਪਾਰਟੀ ਦੇ ਪਿਛੋਕੜ ਵਾਲੇ ਆ, ਤੇ ਹੁਣ ਤੱਕ ਬੋਲੇ ਕਿਉਂ ਨਹੀਂ ਸੀ? ਇਹ ਤਾਂ ਹੈ ਨਹੀਂਗਾ ਕਿ ਇਹਨਾਂ ਨੂੰ ਹੁਣੇ ਐਲਾਨ ਹੋਇਆ ਤੱਤ ਫਾਟੀ ਇਹਨਾਂ ਨੂੰ ਕਾਸ਼ਵਾਣੀ ਹੋਈ ਕਿ ਹਾਂ ਭਾਈ ਉਹ ਬੰਦੇ ਵੀ ਸੀਗੇ। ਪਤਾ ਤਾਂ ਇਹਨਾਂ ਨੂੰ ਪਹਿਲਾਂ ਹੋਊਗਾ, ਪਹਿਲਾਂ ਚੁੱਪ ਕਰਕੇ ਬੈਠੇ ਸੀ। ਤਾਂ ਲਿਹਾਜ਼ਾ ਵੋਟ ਬੈਂਕ ਦੀ ਰਾਜਨੀਤੀ ਆ ਤੇ ਇਹਦੇ ਵਿੱਚ ਜਿਹੜਾ ਜਵਾਬ ਆਇਆ, ਜਿਵੇਂ ਮੈਂ ਤੁਹਾਨੂੰ ਕਿਹਾ ਕਿ ਜਵਾਬ ਕੈਪਟਨ ਅਮਰਿੰਦਰ ਦਾ ਘੱਟ ਲੱਗਦਾ, ਜਵਾਬ ਕਾਂਗਰਸ ਦਾ ਜ਼ਿਆਦਾ ਲੱਗਦਾ, ਕਿਉਂਕਿ ਉਹਨਾਂ ਨੂੰ ਇਹੋ ਲੱਗਦਾ ਕਿ ਜੋ ਅਸੀਂ ਵੋਟ ਬੈਂਕ ਜੋ ਵੀ ਸੀ ਪੰਜਾਬ ਦੇ ਵਿੱਚ ਕਿਤੇ ਇਹ ਨਾ ਹੋਵੇ ਕਿ ਕੋਰੀਡੋਰ ਦਾ ਮੁੱਦਾ, ਸਿੱਖ ਕਤਲੇਆਮ ਦਾ ਮੁੱਦਾ, ਇਸ ਤਰ੍ਹਾਂ ਦੇ ਮੁੱਦੇ ਚੁੱਕ ਕੇ ਉਹ ਵੋਟ ਬੈਂਕ ਜਿਹੜਾ ਉਹਦਾ ਖੋਲਾ ਸਾਨੂੰ ਚੱਲਣਾ ਪੈ ਜਾਵੇ। ਜੀ 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 ਅਗਲੀ ਆਪਾਂ ਗੱਲ ਕਰਦੇ ਹਾਂ ਮਿੰਟੂ ਜੀ। ਆਪ ਨੂੰ ਛੱਡ ਕੇ ਫੂਲਕਾ ਹੁਣੇ ਲੜਨਗੇ, ਕਹਿੰਦੇ 2 ਫਰੰਟਾਂ ਤੇ ਲੜਾਈ, ਅਸਤੀਫੇ ਤੋਂ ਬਾਅਦ ਕੀਤਾ ਉਹਨਾਂ ਨੇ ਐਲਾਨ। 2 ਫਰੰਟਾਂ ਤੇ ਲੜਨ ਵਾਲਾ ਤੇ ਫਿਰ ਕੋਈ ਸੁਪਰ ਫੌਜੀ ਹੋ ਸਕਦਾ ਹੈ। ਇੱਕ ਫਰੰਟ ਤੇ ਲੜਨਾ ਬਹੁਤ ਔਖਾ ਹੁੰਦਾ, 2 ਫਰੰਟਾਂ ਤੇ ਕਿਸੇ ਬੰਦੇ ਨੇ ਲੜਨਾ ਤੇ ਫਿਰ ਉਹਨੂੰ ਆਪਾਂ ਸੁਪਰ ਆਰਮੀ ਮੈਨ ਨਹੀਂ ਕਹਾਂਗੇ। ਖੈਰ ਇਹ ਖੁੱਲ ਕੇ ਮੈਦਾਨ 'ਚ ਆ ਗਏ ਆ। ਜਿੱਦਾਂ ਇਹਨਾਂ ਨੇ ਕੱਲ ਵਾਅਦਾ ਕੀਤਾ ਸੀਗਾ ਕਿ ਮੈਂ ਕੱਲ ਸ਼ਾਮੀ 4 ਵਜੇ ਆ ਕੇ ਸਾਰੀਆਂ ਚੀਜ਼ਾਂ ਸਾਫ਼ ਕਰ ਦੂੰਗਾ, ਉਹ ਭੜਕ ਅੱਜ ਆ ਗਈ ਆ। ਤਾਂ ਇਹਨਾਂ ਨੇ ਅੱਜ ਸਾਰੀਆਂ ਚੀਜ਼ਾਂ ਸਾਫ਼ ਕਰ ਦਿੱਤੀਆਂ। ਵੈਸੇ ਤੇ ਕਾਫੀ ਲੰਮੀ ਚੌੜੀ ਇਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਹੈ। 2-3 ਚੀਜ਼ਾਂ ਬੜੀਆਂ ਮਹੱਤਵਪੂਰਨ ਆ। ਇੱਕ ਤੇ ਉਹ ਜਿਹੜੀ ਆਪਾਂ ਕੱਲ ਰਾਤ ਵਿਚਾਰਦੇ ਪਏ ਸੀਗੇ, ਇੰਡੀਆ ਦਾ ਵੈਸੇ ਰਾਤ ਵਾਲਾ ਸਮਾਂ ਹੁੰਦਾ, ਤੁਹਾਡਾ ਸਵੇਰ ਵਾਲਾ, ਤਾਂ ਉਹਦੇ ਵਿੱਚ ਇੱਕ ਚੀਜ਼ ਸਾਫ਼ ਸੀਗੀ ਕਿ ਨਾ ਭਾਰਤੀ ਜਨਤਾ ਪਾਰਟੀ 'ਚ ਜਾਣਾ, ਨਾ ਇਹਨਾਂ ਅਕਾਲੀਆਂ 'ਚ ਜਾਣਾ, ਨਾ ਕਾਂਗਰਸੀਆਂ 'ਚ ਜਾਣਾ। ਤਾਂ ਉਹ ਚੀਜ਼ ਸਾਫ਼ ਕਰ ਦਿੱਤੀ ਇਹਨਾਂ ਨੇ। ਇਹ ਕਹਿੰਦੀ ਆ ਕਿ ਅਸੀਂ ਇੱਕ ਸੰਗਠਨ ਬਣਾਵਾਂਗੇ ਆਪਣਾ, ਇੱਕ ਸੰਗਠਨ ਪੰਜਾਬ ਦੇ ਵਿੱਚ ਜੋ ਨਸ਼ਿਆਂ ਦੇ ਵਿਰੁੱਧ ਲੜਾਈ ਲੜੂਗਾ। ਨਾਲ ਦੂਸਰੇ ਮੋਰਚੇ ਤੇ ਇਹਨਾਂ ਨੇ ਕਿਹਾ ਕਿ ਸਾਡੀ ਲੜਾਈ ਹੋਏਗੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਬੰਧ ਹੈ ਜਿਹੜਾ ਉਹ ਇੱਕ ਸਿਆਸੀ ਤਨਜ਼ੀਮ ਕੋਲੋਂ ਲੈ ਕੇ ਜਿਹੜੇ ਸਿੱਖ ਲੋਕ ਆ, ਸਿੱਖ ਬੁੱਧੀਜੀਵੀ ਲੋਕ ਆ, ਉਹ ਹਵਾਲੇ ਉਹਨਾਂ ਦੇ ਕਰ ਦਿੱਤਾ ਜਾਵੇ ਤਾਂ ਕਿ ਉਹ ਇਸ ਪ੍ਰਬੰਧ ਨੂੰ ਚਲਾ ਸਕਣ। 2 ਚੀਜ਼ਾਂ ਇਹ ਉਹਨਾਂ ਨੇ ਸਾਫ਼ ਕੀਤੀਆਂ। ਇੱਕ ਚੀਜ਼ ਇਹ ਸਾਫ਼ ਕੀਤੀ ਕਿ ਲੋਕ ਸਭਾ ਦੀ ਚੋਣ ਜਿਹੜੀ ਆ ਉਹ ਨਹੀਂ ਲੜੂਗੇ। ਫਿਰ ਨਾਲ ਹੀ ਕਿਹਾ ਕਿ
SGPC ਦੀ ਚੋਣ ਵੀ ਉਹ ਨਹੀਂ ਲੜਨਗੇ। ਤਾਂ ਹਾਲਾਂਕਿ ਨਾਲ ਉਹਨਾਂ ਨੇ ਇਹ ਚੀਜ਼ ਜ਼ਰੂਰ ਦੁਹਰਾਈ ਆ ਕਿ ਮੈਂ ਕਿਤੋਂ ਵੀ ਖੜ ਜਾਵਾਂ, ਮੈਨੂੰ ਪੰਜਾਬੀਆਂ ਤੇ ਇੰਨਾ ਕੁ ਮਾਣ ਆ ਕਿ ਜਿਸ ਤਰੀਕੇ ਨਾਲ ਮੈਂ ਸੱਜਣ ਕੁਮਾਰ ਵਾਲਾ ਮਾਮਲਾ ਜਿਹੜਾ ਨਿਗਟਿਆ, ਜਿੱਥੇ ਮਰਜ਼ੀ ਖੜ ਜਾਵਾਂ ਮੈਨੂੰ ਲੋਕ ਕਹਿੰਦੇ ਆ ਕਿ ਮੈਂ ਆਜ਼ਾਦ ਵੀ ਖੜ ਜਾਵਾਂ ਜਿੱਤ ਜਾਊਂਗਾ। ਪਰ ਉਹ ਕਹਿੰਦੇ ਆ ਕਿ ਜੋ ਮੈਂ ਇਹ ਸਫਲਤਾ ਹਾਸਲ ਕੀਤੀ ਹੈ, ਵੈਸੇ ਉਹਨਾਂ ਨੇ ਮੈਂ ਸ਼ਬਦ ਨਹੀਂ ਇਸਤੇਮਾਲ ਕੀਤਾ, ਇਹ ਤਾਂ ਮੈਂ ਕਹਿ ਰਿਹਾ, ਉਹ ਕਹਿੰਦੇ ਕਿ ਜੋ ਅਸੀਂ ਇਹ ਮਾਮਲਾ ਜਿਹੜਾ ਇੱਥੋਂ ਤੱਕ ਲਗਾਇਆ ਤਾਂ ਫਿਰ ਕਿਤੇ ਨਾ ਕਿਤੇ ਇਹ ਉਹਦੇ ਮੁੱਲ ਵੱਟਣ ਵਾਲੀ ਗੱਲ ਆ। ਸੋ ਇਸ ਕਰਕੇ ਅਸੀਂ ਕਿਤੇ ਵੀ ਇਲੈਕਸ਼ਨ ਨਹੀਂ ਲੜੂਗੇ। ਤੀਜੀ ਚੀਜ਼ ਉਹਨਾਂ ਨੇ ਕਿਹਾ ਕਿ ਜਿਹੜੀ ਮੂਵਮੈਂਟ ਸੀਗੀ ਅੰਨਾ ਹਜ਼ਾਰੇ ਦੀ, ਉਹਦੇ ਵਿੱਚੋਂ ਜਿਹੜੀ ਇਹ ਪਾਰਟੀ ਨਿਕਲੀ ਹੈ, ਪੋਲੀਟੀਕਲ ਪਾਰਟੀ ਨਿਕਲੀ ਹੈ, ਉਹ ਕਹਿੰਦੇ ਕਿ ਮੇਰਾ 5 ਸਾਲ ਦਾ ਤਜਰਬਾ ਹੁਣ ਇਹ ਦੱਸਦਾ ਕਿ ਕਿਤੇ ਨਾ ਕਿਤੇ ਗੱਲ। ਸੋ ਇੱਥੇ ਆ ਕੇ ਸਾਰੀ ਕਹਾਣੀ ਜਿਹੜੀ ਉਹ ਘੁੰਮ ਜਾਂਦੀ ਆ, ਕਿਉਂਕਿ ਡਾਇਰੈਕਟਲੀ ਉਹਨਾਂ ਨੇ ਕਿਸੇ ਵੀ ਸਵਾਲ ਦਾ ਜਵਾਬ ਨਹੀਂ ਦਿੱਤਾ। ਜਦ ਨਹੀਂ ਉਹਨਾਂ ਨੇ ਆਪਣੇ ਮਨ ਕੀ ਬਾਤ ਕਹੀ ਆ, ਜਦੋਂ ਪੱਤਰਕਾਰਾਂ ਨੇ ਸਵਾਲ ਕਰਨੇ ਸ਼ੁਰੂ ਕੀਤੇ ਉਹ ਕਹਿੰਦੇ ਜੀ ਨੋ ਕਮੈਂਟ, ਨੋ ਕਮੈਂਟ, ਮੈਂ ਸਾਰੀਆਂ ਗੱਲਾਂ ਕਹਿ ਚੁੱਕਾ। ਜਦ ਕਿ ਪੱਤਰਕਾਰਾਂ ਦਾ ਇੱਕ ਬੜਾ ਬਿਹਤਰੀਨ ਸਵਾਲ ਸੀਗਾ ਕਿ ਹਾਂ ਜਿਹੜੀਆਂ ਗੱਲਾਂ ਤੁਸੀਂ ਕਰਦੇ ਹੋ, ਮਤਲਬ ਕਿ ਨਸ਼ੇ ਦੇ ਵਿਰੁੱਧ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਗੱਲ ਜਦੋਂ ਇਹ ਤੁਸੀਂ ਕਰਦੇ ਹੋ ਤਾਂ ਕੀ ਤੁਸੀਂ ਇਹ ਸੋਚਦੇ ਹੋ ਕਿ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਆਮ ਆਦਮੀ ਪਾਰਟੀ ਨਹੀਂ ਕਰ ਸਕਦੀ, ਤਾਂ ਹੀ ਤੁਸੀਂ ਉੱਧਰ ਚੱਲੇ ਹੋ? ਤਾਂ ਇਹ ਸਵਾਲ ਬੜਾ ਬਿਹਤਰੀਨ ਸੀਗਾ ਕਿ ਸੰਗਠਨ ਤੇ ਅੱਗੇ ਵੀ ਤੁਹਾਡੇ ਕੋਲ ਬਹੁਤ ਵਧੀਆ ਸੀਗਾ, ਤਾਂ ਕੀ ਇਹ ਸੰਗਠਨ ਹੁਣ ਤੁਹਾਡੀਆਂ ਆਸਾਂ, ਤੁਹਾਡੀਆਂ ਉਮੀਦਾਂ ਦਾ ਹਾਣੀ ਨਹੀਂ ਰਿਹਾ? ਤਾਂ ਉਹਨਾਂ ਨੇ ਇਸ ਚੀਜ਼ ਦਾ ਜਵਾਬ ਹੀ ਨਹੀਂ ਦਿੱਤਾ। ਹਾਂ, ਇਨਡਾਇਰੈਕਟਲੀ ਉਹ ਕਹਿ ਗਏ ਆ ਕਿ ਇਹ ਫੈਸਲਾ ਹੀ ਗਲਤ ਸੀਗਾ ਜੋ ਮੂਵਮੈਂਟ ਦੇ ਵਿੱਚੋਂ ਪੋਲੀਟੀਕਲ ਪਾਰਟੀ ਨਿਕਲੀ ਹੈ। ਤਾਂ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਕਿ ਗੜਬੜ ਕਿੱਥੇ ਹੋਈ ਹੈ। ਜੋ ਆਪਾਂ ਦੇਖਦੇ ਪਏ ਸੀਗੇ, ਪਿਆਸੇ ਲਾਉਂਦੇ ਪਏ ਸੀਗੇ, ਸ਼ਾਇਦ ਉਹ ਸਾਰੀਆਂ ਚੀਜ਼ਾਂ ਵਾਪਰੀਆਂ, ਤਾਂ ਪਾਰਟੀ ਉਹਨਾਂ ਨੇ ਇਸੇ ਕਰਕੇ ਛੱਡੀ ਹੈ, ਕਿਤੇ ਨਾ ਕਿਤੇ ਮਨ ਉਹਨਾਂ ਦਾ ਖਟਾ ਪਿਆ। ਤਾਂ ਹੁਣ ਇਹ ਦੇਖਣਾ ਹੋਏਗਾ ਕਿ ਅੱਗੇ ਕਿਵੇਂ ਚਲਾਉਂਦੇ ਹੋ, ਕਿਉਂਕਿ ਉਹ ਤਾਂ ਕਹਿੰਦੇ ਕਿ ਕਮੇਟੀ ਦੀ ਮੈਂ ਚੋਣ ਵੀ ਨਹੀਂ ਲੜਨੀ, ਲੋਕ ਸਭਾ ਦੀ ਚੋਣ ਵੀ ਨਹੀਂ ਲੜਨੀ, ਪਰ ਕਮੇਟੀ ਨੂੰ ਆਜ਼ਾਦ ਕਰਾਉਣਾ। ਹੁਣ ਕਮੇਟੀ ਨੂੰ ਕਿੱਦਾਂ ਆਜ਼ਾਦ ਕਰਾਇਆ ਜਾਊਗਾ ਉਹਦਾ ਫੰਡਾ ਤੇ ਥੋੜੇ ਦਿਨ ਠਹਿਰ ਕੇ ਪਤਾ ਲੱਗ ਸਕੂਗਾ। ਪਰ ਅੰਦਰੋਂ ਇਹ ਚੀਜ਼ਾਂ ਜਿਹੜੀਆਂ ਉਹ ਚਰਚਾ ਦਾ ਵਿਸ਼ਾ ਬਣੀਆਂ ਪਈਆਂ ਹਨ ਕਿ ਫੂਲਕਾ ਸਾਹਿਬ ਜਿਹੜੇ ਆ ਉਹ ਸੈਟਅਪ ਕਰਕੇ ਬੈਠੇ ਆ, ਅੰਦਰ ਖਾਤੇ ਕਿਹਦੇ ਨਾਲ ਸੈਟਅਪ ਆ ਉਹ ਸਮਾਂ ਦੱਸੂਗਾ। ਤਾਂ ਮੇਨ ਫੋਕਸ ਜਿਹੜਾ ਉਹ ਇਹਨਾਂ ਦਾ ਪੰਥਕ ਰਾਜਨੀਤੀ ਤੇ ਹੀ ਰਹੇਗਾ, ਜਿਹਦੀ ਆਪਾਂ ਕੱਲ ਵੀ ਗੱਲ ਕੀਤੀ ਸੀਗੀ ਕਿ ਸ਼ਾਇਦ ਉਹਨਾਂ ਦੇ ਕੋਲ ਇਹ ਜਿਹੜਾ ਆਪਸ਼ਨ ਹੈ ਪੰਥਕ ਰਾਜਨੀਤੀ ਦਾ, ਕਿਉਂਕਿ ਉਹਨਾਂ ਦਾ ਕੱਦ ਬਹੁਤ ਵਧਿਆ। ਲਾ ਲਈਏ ਕਿ 2-4 ਹਫ਼ਤਿਆਂ ਤੋਂ ਤਾਂ ਉਹਨਾਂ ਦਾ ਜਿਹੜਾ ਰਾਜਨੀਤਿਕ ਕੱਦ ਆ ਉਹ ਬਹੁਤ ਹੱਦ ਤੱਕ ਵੱਧ ਗਿਆ। ਤਾਂ ਉਸ ਚੀਜ਼ ਨੂੰ ਕਿਤੇ ਨਾ ਕਿਤੇ ਆਪਣੇ ਧਿਆਨ ਦੇ ਵਿੱਚ ਰੱਖ ਕੇ, ਆਪਣੇ ਦ੍ਰਿਸ਼ਟੀਗੋਚਰ ਰੱਖ ਕੇ ਉਹ ਇਹੀ ਫੈਸਲਾ ਕਰ ਚੁੱਕੇ ਆ ਕਿ ਮੈਂ ਹੁਣ ਪੰਥਕ ਰਾਜਨੀਤੀ ਦੇ ਵਿੱਚ ਨਿਕਲਾਂਗਾ, ਜਿਹਦਾ ਕਿ ਮੈਨੂੰ ਲਾਭ ਮਿਲਣ ਦਾ ਪੂਰਾ ਆਸਾਰ ਹੈ। ਜੀ ਜੀ। ਅਗਲੀ ਗੱਲ ਕਰਦੇ ਹਾਂ ਮਿੰਟੂ ਜੀ, ਵੀ ਕਹਿੰਦੇ ਪੰਜਾਬ ਦੇ ਜੇਤੂ ਪੰਚ ਸਰਪੰਚ ਲੈ ਕੇ ਆਮ ਆਦਮੀ ਪਾਰਟੀ ਦੇਵੇਗੀ ਟ੍ਰੇਨਿੰਗ। ਪਹਿਲਾਂ ਤੇ ਫਿਗਰ ਦੇ ਵਿੱਚ ਹੀ ਬੜਾ ਫਿਕਰ ਆ ਕਿ ਐਗਜ਼ੈਕਟਲੀ ਇਹਨਾਂ ਦੇ ਹੈ ਕਿੰਨੇ ਆ। ਕੈਪਟਨ ਅਮਰਿੰਦਰ ਸਿੰਘ ਬੋਲਿਆ, ਕਹਿੰਦਾ ਜੀ ਵਧਾਇਓ। ਲੋਕ ਕਹਿੰਦੇ ਕਾਹਦੀ, ਕਹਿੰਦੇ ਜੀ ਆਪਣੇ 11,000 ਬੰਦਾ ਜਿੱਤ ਗਿਆ, 11,000 ਸਰਪੰਚ ਜਿੱਤ ਗਿਆ। ਤੇ ਮੁੜ ਕੇ ਵਧਾਇਓ ਵਾਲੀ ਖੇਡ ਇਹਨਾਂ ਨੇ ਖੇਡ ਦਿੱਤੀ, ਵੱਧ ਕੇ ਖੇਡ ਦਿੱਤੀ। ਕਹਿੰਦੇ ਕਿ 7,000 ਸਾਡਾ ਵੀ ਜਿੱਤ ਗਿਆ ਜੀ ਪੰਚ ਸਰਪੰਚ। ਤੇ ਕਮਾਲ ਦੀ ਗੱਲ ਇਹ ਆ ਕਿ ਅਰਵਿੰਦ ਕੇਜਰੀਵਾਲ ਦਾ ਟਵੀਟ 7,000 ਦਾ ਸੀਗਾ, ਤੇ ਜਿਹੜੇ ਇਹਨਾਂ ਦੇ ਓਪੋਜੀਸ਼ਨ ਦੇ ਮੁੱਖ ਲੀਡਰ ਆ ਹਰਪਾਲ ਸਿੰਘ ਦੀ ਟੀਮਾਂ ਉਹ 6,000 ਕਰੀ ਜਾਂਦੇ। ਇਹਨਾਂ ਨੇ ਇਹ ਫਿਗਰ ਕਿੱਥੋਂ ਹਾਸਲ ਕੀਤਾ? ਸਾਡੇ ਵਰਗੇ ਤੇ ਇਸ ਗੱਲੋਂ ਹੈਰਾਨ ਆ, ਕਿਉਂਕਿ ਪੰਚਾਇਤਾਂ ਦੇ ਵਿੱਚ ਆਮ ਤੌਰ ਤੇ ਆਫੀਸ਼ੀਅਲੀ ਕੋਈ ਵੀ ਇਸ ਤਰ੍ਹਾਂ ਦਾ ਅੰਕੜਾ ਜਿਹੜਾ ਜਾਰੀ ਨਹੀਂ ਹੁੰਦਾ ਕਿ ਕਿਹੜੀ ਪਾਰਟੀ ਦੇ ਕਿੰਨੇ ਸਰਪੰਚ ਬਣੇ ਆ, ਇਹ ਕਦੇ ਵੀ ਆਫੀਸ਼ੀਅਲੀ ਜਾਰੀ ਨਹੀਂ ਹੁੰਦਾ, ਤੁੱਕੇ ਲਾਈ ਜਾਂਦੇ ਆ। ਮੇਰੇ ਖਿਆਲ ਦੇ ਨਾਲ ਜਿਹੜਾ ਕੈਪਟਨ ਅਮਰਿੰਦਰ ਸਿੰਘ ਨੇ ਅੰਕੜਾ ਪੇਸ਼ ਕੀਤਾ ਉਹ ਵੀ ਪਤਾ ਨਹੀਂ ਕਿੰਨਾ ਕੁ ਸਹੀ ਹੈ, ਕਿੰਨਾ ਕੁ ਜਾਇਜ਼ ਹੈ, ਕਿਉਂਕਿ ਆਫੀਸ਼ੀਅਲੀ ਇਸ ਤਰ੍ਹਾਂ ਦੀ ਕੋਈ ਵੀ ਜਾਣਕਾਰੀ ਹੈ ਜਿਹੜਾ ਸਟੇਟ ਚੋਣ ਕਮਿਸ਼ਨ ਹੈ ਕਦੇ ਵੀ ਜਾਰੀ ਨਹੀਂ ਕਰਦਾ। ਇਹਨਾਂ ਨੇ ਕਿੱਥੋਂ ਲਿਆ ਇਹ ਅੰਕੜਾ? ਇਹ ਬੜੀ ਜ਼ਬਰਦਸਤ ਬਹਿਸ ਦਾ ਵਿਸ਼ਾ ਹੋ ਸਕਦਾ। ਖੈਰ, ਇਹਨਾਂ ਨੇ ਹੁਣ ਐਲਾਨ ਕਰ ਦਿੱਤਾ, ਕਹਿੰਦੇ ਆ ਕਿ ਅਸੀਂ ਇਹ ਜਿਹੜੇ ਪੰਚ ਸਰਪੰਚ ਆ ਪਹਿਲੀ ਸੱਟੇ ਤੇ ਇਹਨਾਂ ਨੂੰ ਉੱਥੇ ਖੜਾਂਗੇ ਦਿੱਲੀ ਜਾ ਕੇ ਇਹਨਾਂ ਨੂੰ ਵਿਖਾਵਾਂਗੇ ਵਿਕਾਸ ਦੇ ਮਾਡਲ। ਫਿਰ ਉਸ ਤੋਂ ਬਾਅਦ ਜਿਹੜੀਆਂ 13,000 ਪੰਚਾਇਤਾਂ ਨੇ ਤਾਂ ਉਹ ਪੰਚਾਇਤਾਂ ਜਿਹੜੀਆਂ ਉਹਨਾਂ ਦੇ ਦਰ ਤੇ ਵੀ ਜਾਵਾਂਗੇ, ਕਿਉਂਕਿ ਸਾਡੀਆਂ ਜਿਹੜੀਆਂ ਬੂਥ ਲੈਵਲ ਦੀਆਂ ਟੀਮਾਂ ਉਹ ਜਾ ਕੇ ਉਹਨਾਂ ਦੇ ਨਾਲ ਰਾਬਤਾ ਕਰਨਗੀਆਂ। ਖੈਰ ਉਹ ਤੇ ਗੱਲ ਚਲੋ ਇਹਨਾਂ ਦੀ ਸਹੀ ਆ, ਉਹ ਸਟ੍ਰੈਟਜੀ ਸਹੀ ਹੋ ਸਕਦੀ ਆ। ਆ ਜਿਹੜੇ 7,000 ਬੰਦੇ ਆ ਹੁਣ ਕੀ ਵਾਕਿਆ ਹੈਗੇ ਆ, ਜੇ ਨਹੀਂ ਹੈਗੇ ਤੇ ਫਿਰ ਕਿਵੇਂ ਪੂਰੇ ਕੀਤੇ ਜਾਣਗੇ? ਕਿਉਂਕਿ ਇਹ ਤਾਂ ਕਹਿੰਦੇ ਕਿ 7,000 ਬੰਦੇ ਨੂੰ ਟ੍ਰੇਨਿੰਗ ਦਿਵਾਉਣਗੇ, ਪਰ ਜੇ 7,000 ਬੰਦਾ ਨਿਕਲ ਆਉਂਦਾ, ਇਹਨਾਂ ਦੇ ਪੰਚ ਸਰਪੰਚ ਨਿਕਲ ਆਉਂਦੇ ਆ ਤੇ ਫਿਰ ਤੇ ਕਵਾਂਗੇ
ਕਿ ਜਿਹੜੇ ਲੋਕ ਇਹ ਮੰਨ ਕੇ ਚੱਲਦੇ ਪਏ ਕਿ ਆਮ ਆਦਮੀ ਪਾਰਟੀ ਹੁਣ ਪੰਜਾਬੀ ਪੋਲਿਟਿਕਸ ਦੇ ਵਿੱਚ ਬਸ ਕੁਛ ਦਿਨ ਦੀ ਮਹਿਮਾਨ ਹੈ, ਫਿਰ ਉਹ ਗਲਤ ਹੈ ਸਾਰੇ। ਜੀ ਜੀ ਬਿਲਕੁਲ। ਅਗਲੀ ਜਿਹੜੀ ਆਪਾਂ ਗੱਲ ਕਰਦੇ, ਕਹਿੰਦੇ ਵੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮਾਮਲੇ ਦੇ ਵਿੱਚ ਡੇਰਾ ਸਿਰਸੇ ਵਾਲਿਆਂ ਨੇ ਜਿਹੜੇ ਕਹਿੰਦੇ ਦਿੱਤੇ ਸੀਗੇ ਬੇਅਦਬੀ ਦੇ ਹੁਕਮ। ਦੇਖੋ, ਇਹਨਾਂ ਨੇ ਚਲਾਨ ਪੇਸ਼ ਕੀਤਾ ਕੁਛ ਮਾਮਲਿਆਂ ਦੇ ਵਿੱਚ। ਮੇਰੇ ਖਿਆਲ ਦੇ ਨਾਲ ਇੱਕ ਤੇ ਕੋਈ ਅਮਰਦੀਪ ਸਿੰਘ ਆ, ਇੱਕ ਮਿੱਠੂ ਸਿੰਘ, ਇਹ ਜਿਹੜੇ ਦੋਸ਼ੀ ਸੀਗੇ। 2-4 ਹੋਰ ਆ, 3 ਮੇਰੇ ਖਿਆਲ ਦੇ ਨਾਲ ਇਹਨਾਂ ਦੇ ਫਰਾਰ ਆ ਮੁਲਜ਼ਮ। ਪ੍ਰਦੀਪ ਕਲੇਰ, ਸੰਦੀਪ ਬਰੇਟਾ, ਹਰਸ਼ਪੂਰੀ, ਉਹ ਹਾਲੇ ਤੱਕ ਫੜੇ ਨਹੀਂ ਗਏ। ਜਿਹੜੇ ਇਹ 2-3 ਬੰਦੇ ਸੀਗੇ ਪਹਿਲਾਂ ਫੜੇ ਆ, ਉਹਨਾਂ ਦੇ ਖਿਲਾਫ ਇਹਨਾਂ ਨੇ ਚਾਰਜਸ਼ੀਟ ਫਾਈਲ ਕੀਤੀ ਆ। ਕਿਉਂਕਿ ਜਿਹੜੇ ਬੰਦੇ ਭਗੌੜੇ ਹੁੰਦੇ ਆ, ਭਗੌੜਿਆਂ ਦੇ ਖਿਲਾਫ ਤੇ ਉਦੋਂ ਹੀ ਚਾਰਜਸ਼ੀਟ ਫਾਈਲ ਹੋ ਗਈ ਜਦੋਂ ਫੜੇ ਗਏ। ਅਸਲੀ ਇਨਵੈਸਟੀਗੇਸ਼ਨ ਉਦੋਂ ਹੀ ਤੁਰਦੀ ਹੈ ਜਦੋਂ ਕੋਈ ਬੰਦਾ ਅਰੈਸਟ ਹੁੰਦਾ। ਹੁਣ ਜਿਹੜੀ ਇਹਨਾਂ ਨੇ ਚਾਰਜਸ਼ੀਟ ਫਾਈਲ ਕੀਤੀ ਆ, ਉਹਦੇ ਵਿੱਚ ਜੋ ਨਿਕਲ ਕੇ ਆ ਰਹੀ ਹੈ ਜਾਣਕਾਰੀ, ਉਹ ਇਹੋ ਹੀ ਆ ਕਿ ਇਹਨਾਂ ਨੇ ਸਿੱਧੇ ਤੌਰ ਤੇ ਤਾਰਾਂ ਜੋੜੀਆਂ ਸਰਸੇ ਵਾਲੇ ਡੇਰੇ ਦੇ ਨਾਲ। ਇਸ ਬੇਅਦਬੀ ਦੀ ਸਾਜ਼ਿਸ਼ ਦੇ ਪਿੱਛੇ ਡੇਰਾ ਖਲੋਤਾ ਸੀਗਾ। ਹੁਣ ਡੇਰਾ ਖਲੋਤਾ ਡੇਰੇਦਾਰ ਨੂੰ ਬਾਹਰ ਰੱਖਿਆ ਜਾ ਰਿਹਾ, ਇਹ ਬੜੀ ਦਿਲਚਸਪ ਗੱਲ ਆ ਜੀ। ਕਿਉਂਕਿ ਦੇਖੋ, ਬੜੀ ਸਧਾਰਨ ਜੀ ਗੱਲ ਆ ਕਿ ਜਿਹੜੇ ਬੰਦੇ ਇਸ ਤਰ੍ਹਾਂ ਦਾ ਏਡਾ ਵੱਡਾ ਕਾਂਡ ਅੰਜਾਮ ਦਿੰਦੇ ਆ, ਉਹ ਆਪਣੇ ਤੌਰ ਤੇ ਦੇ ਰਹੇ ਆ ਜਾਂ ਉਹਨਾਂ ਦੇ ਪਿੱਛੇ ਕੋਈ ਧਿਰ ਜਾਂ ਕੋਈ ਸੰਸਥਾ ਜਾਂ ਕੋਈ ਵਿਅਕਤੀ ਵਿਸ਼ੇਸ਼ ਖਲੋਤਾ, ਇਹ ਤੇ ਮੁੱਢਲੇ ਦੌਰ ਦੀ ਜਾਂਚ ਪੜਤਾਲ ਦਾ ਵਿਸ਼ਾ ਆ। ਪਰ ਇਹ ਚੀਜ਼ ਹਾਲੇ ਤੱਕ ਸਾਫ਼ ਨਹੀਂ ਸੀ ਹੋਈ, ਜਦ ਕਿ ਲੋਕ ਇਹ ਗੱਲ ਕਹਿੰਦੇ ਸੀਗੇ ਕਿ ਤਾਰ ਜਿਹੜੀ ਆ ਉਹ ਸਰ ਤੇ ਹੀ ਜਾ ਕੇ ਜੁੜਨੀ। ਤਾਂ ਹੁਣ ਆਪਣੇ ਚਾਰਜਸ਼ੀਟ ਦੇ ਵਿੱਚ ਇਹਨਾਂ ਨੇ ਇਹ ਚੀਜ਼ ਜਿਹੜੀ ਆ, ਇਸ ਨੁਕਤੇ ਨੂੰ ਆ ਜਿਹੜਾ ਉਹ ਵਾਰ ਦਿੱਤਾ ਕਿ ਇਹ ਤਾਰਾਂ ਉੱਥੋਂ ਹੀ ਖੜਕੀਆਂ ਸੀ। ਉਸ ਤੋਂ ਬਾਅਦ ਇਹਨਾਂ ਘਟਨਾਵਾਂ ਨੂੰ ਅੰਜਾਮ ਦਿੱਤਾ ਗਿਆ, ਖਾਸ ਤੌਰ ਤੇ ਮੋਗੇ ਜ਼ਿਲ੍ਹੇ ਦੇ ਮਲਕੇ ਪਿੰਡ ਦੇ ਵਿੱਚ ਜੋ ਗੁਰੂ ਸਾਹਿਬ ਦੇ ਅੰਗ ਜਿਹੜੇ ਖਿਲਾਰੇ ਗਏ ਸੀ। ਹੁਣ ਇਹ ਇੱਕ ਦੂਸਰਾ ਬਹਿਸ ਦਾ ਵਿਸ਼ਾ ਹੋ ਸਕਦਾ ਕਿ ਜੇ ਸਰਸੇ ਵਾਲੇ ਡੇਰੇ ਦੇ ਨਾਲ ਇਹਨਾਂ ਦੀਆਂ ਤਾਰਾਂ ਜੁੜਦੀਆਂ ਤਾਂ ਹੁਣ ਤੱਕ ਉਸ ਡੇਰੇਦਾਰ ਨੂੰ ਇਨਵੈਸਟੀਗੇਸ਼ਨ 'ਚ ਸ਼ਾਮਲ ਕਿਉਂ ਨਹੀਂ ਕੀਤਾ ਗਿਆ? ਕਿਉਂਕਿ ਤੁਸੀਂ ਇਹ ਕਹਿ ਦੇਣਾ ਕਿ ਡੇਰੇ ਨਾਲ ਤਾਰਾਂ ਜੁੜਦੀਆਂ, ਪਰ ਉੱਥੋਂ ਦੇ ਕਿਸੇ ਵੀ ਬੰਦੇ ਨੂੰ, ਕਿਸੇ ਵੀ ਪੁਖਤਾ ਸਬੂਤ ਨੂੰ ਤੁਸੀਂ ਉਸ ਜਾਂਚ ਪੜਤਾਲ 'ਚ ਸ਼ਾਮਲ ਨਹੀਂ ਕਰ ਰਹੇ, ਜਿਸ ਜਾਂਚ ਪੜਤਾਲ ਦਾ ਸਾਰਾ ਚਿੱਟਾ ਤੁਸੀਂ ਕੋਰਟ ਦੇ ਵਿੱਚ ਜਾ ਕੇ ਸਬਮਿਟ ਕਰ ਰਹੇ ਹੋ। ਤਾਂ ਤੁਹਾਡਾ ਕੇਸ ਕਿੱਦਾਂ ਠਹਿਰੇਗਾ? ਕਿ ਤੁਸੀਂ ਮੇਨ ਕੌਨਸਪੀਰੇਸੀ ਕਹਿ ਰਹੇ ਹੋ ਕਿ ਉਹਨਾਂ ਦੀ ਆ, ਡੇਰੇ ਵਾਲਿਆਂ, ਉਹਨਾਂ ਨੇ ਇਹਨਾਂ ਤੋਂ ਅੰਜਾਮ ਦਵਾਇਆ, ਤਾਂ ਉਹ ਇੱਕ ਤੇ ਰੀਜ਼ਨ ਕੀ ਹੈ? ਤੁਹਾਡੇ ਕੋਲ ਸੋਲਿਡ ਰੀਜ਼ਨ ਹੋਣਾ ਚਾਹੀਦਾ ਕਿ ਇਹਨਾਂ ਘਟਨਾਵਾਂ ਨੂੰ ਅੰਜਾਮ ਦਿਵਾਉਣ ਪਿੱਛੇ ਆਹ ਕਾਰਨ ਸੀਗਾ। ਸਾਜ਼ਿਸ਼ ਤਾਂ ਹੀ ਗਿਣੀ ਜਾਂਦੀ ਹੈ, ਸਾਜ਼ਿਸ਼ ਤਾਂ ਹੀ ਮਿਣੀ ਜਾਂਦੀ ਹੈ, ਸਾਜ਼ਿਸ਼ ਤਾਂ ਹੀ ਮੰਨੀ ਜਾਂਦੀ ਹੈ ਜੇ ਤੁਸੀਂ ਵਿੱਚ ਕਾਰਨ ਦੱਸਦੇ ਹੋ ਕਿ ਕਾਰਨ ਕੀ ਹੈ। ਸਪਸ਼ਟ ਤੌਰ ਤੇ ਪਹਿਲਾਂ ਤੇ ਇਹਨਾਂ ਨੂੰ ਸੋਲਿਡ ਕਾਰਨ ਦੱਸਣਾ ਪਊਗਾ, ਫਿਰ ਲਿੰਕ ਸਥਾਪਿਤ ਕਰਨਾ ਪਊਗਾ। ਇੱਦਾਂ ਨਹੀਂ ਹੈ ਕਿ ਸੁੱਟ ਦਿੱਤੀ, ਅਦਾਲਤ ਮੰਨ ਲੂਗੀ ਹਾਂਜੀ ਹਾਂਜੀ ਠੀਕ ਹੈ ਜੀ, ਚਲੋ ਜੀ ਸਾਰੇ ਬੰਨ ਦਿੱਤੇ। ਤੁਹਾਨੂੰ ਉਹ ਕੇਸ ਉੱਤੇ ਸਾਬਤ ਕਰਨਾ ਪੈਣਾ। ਤਾਂ ਜਦ ਤੱਕ ਤੁਸੀਂ ਉਸ ਡੇਰੇ ਨਾਲ ਇਹਨਾਂ ਬੰਦਿਆਂ ਦਾ ਕੋਈ ਸੋਲਿਡ ਤਰੀਕੇ ਦਾ ਲਿੰਕ ਨਹੀਂ ਸਥਾਪਿਤ ਕਰ ਪਾਉਂਦੇ, ਤੁਹਾਡਾ ਕੇਸ ਅਧੂਰਾ ਰਹਿਣਾ। ਸੋ ਆਹ ਬੜਾ ਇੱਕ ਭਖਵੀਂ ਬਹਿਸ ਦਾ ਵਿਸ਼ਾ ਵਾ ਕਿ ਜਿਹੜਾ ਡੇਰੇਦਾਰ ਖੁਦ ਪਹਿਲਾਂ ਕਸਟਡੀ ਦੇ ਵਿੱਚ ਸੀਗਾ, ਹੁਣ ਉਹਦੇ ਤੇ ਇੱਕ ਹੋਰ ਫੈਸਲਾ ਜਿਹੜਾ ਆਉਣ ਜਾ ਰਿਹਾ, ਉਹ ਖੁਦ ਜਿਹੜਾ ਬੰਦਾ ਕਸਟਡੀ ਦੇ ਵਿੱਚ ਆ ਉਹ ਇਹਨਾਂ ਦੀ ਇਨਵੈਸਟੀਗੇਸ਼ਨ 'ਚ ਹੁਣ ਤੱਕ ਸ਼ਾਮਲ ਨਹੀਂ ਹੋਇਆ। ਚਲੋ ਜੇ ਉਹ ਨਹੀਂ ਸੀ ਇੱਥੇ ਲਿਆ ਸਕਦੇ ਉਹਨੂੰ, ਤਾਂ ਇਹ ਉੱਥੇ ਜਾ ਕੇ ਵੀ ਪੁੱਛ ਪੜਤਾਲ ਕਰ ਸਕਦੇ ਸੀ। 1-2 ਦਫਾ ਉਹਦੇ ਕੋਲ ਜੇਲ੍ਹ ਦੇ ਵਿੱਚ CBI ਵੀ ਜਾ ਚੁੱਕੀ ਆ। ਤਾਂ ਇਹ ਕਿਉਂ ਨਹੀਂ ਗਏ, ਇਹਦਾ ਵੀ ਜਵਾਬ ਜਿਹੜਾ ਉਹ ਇਹਨਾਂ ਨੂੰ ਦੇਣਾ ਚਾਹੀਦਾ ਔਰ ਦੱਸਣਾ ਚਾਹੀਦਾ। ਹੁਣ ਚਲਾਨ ਪੇਸ਼ ਹੋ ਗਿਆ ਸਰਕਾਰ ਨੂੰ, ਕਿਉਂਕਿ ਵੈਸੇ ਤੇ ਇਹਨਾਂ ਨੇ ਉਹਦਾ ਦੇ ਕਾਊਂਟਰ ਮਰਿਆ ਸੀਗਾ ਤੇ ਤਾਂ ਵੀ ਉਦੋਂ ਟਵੀਟ ਕਰ ਦਿੱਤਾ ਸੀਗਾ ਚੱਕ ਕੇ ਇਨਕਾਊਂਟਰ ਤੇ। ਬੜੇ ਛੋਟੇ ਛੋਟੇ ਮੁੱਦਿਆਂ ਤੇ ਟਵੀਟ ਕੀਤੇ ਹੋਏ ਆ ਕੈਪਟਨ ਅਮਰਿੰਦਰ ਸਿੰਘ ਨੇ। ਪਿੱਛੇ ਜੇ ਇੱਕ ਸੱਜਰੀ ਬਹੂ ਆ ਜਿਹੜੀ ਉਹ ਆਪਣੀ ਵੋਟ ਕਾਸਟ ਕਰ ਰਹੀ ਸੀਗੀ, ਉਹਦੀ ਫੋਟੋ ਵੀ ਇਹਨਾਂ ਨੇ ਆਪਣੇ ਟਵਿੱਟਰ ਹੈਂਡਲ ਤੇ ਸ਼ੇਅਰ ਕੀਤੀ ਸੀਗੀ। ਇਹੋ ਜਿਹੇ ਮੌਕੇ ਤੇ ਹੁਣ ਜਦੋਂ ਤੁਹਾਡੀ ਜਾਂਚ ਪੜਤਾਲ ਜਿਹੜੀ ਬੜੇ ਅਹਿਮ ਮੋੜ ਤੇ ਆ ਪਹੁੰਚੀ ਆ, ਮੁਕਾਮ ਤੇ ਆ ਪਹੁੰਚੀ ਆ, ਤਾਂ ਕੀ ਤੁਸੀਂ ਸਾਫ਼ ਕਰੋਗੇ ਇਹਨਾਂ ਚੀਜ਼ਾਂ ਨੂੰ? ਤਾਂ ਜ਼ਰੂਰਤ ਇਸੇ ਗੱਲ ਦੀ ਹੈ ਕਿ ਸਾਫ਼ ਕੀਤੀਆਂ ਜਾਣ ਸਾਡੀਆਂ ਚੀਜ਼ਾਂ। ਜੀ ਜੀ। ਅਗਲੀ ਮਿੰਟੂ ਜੀ ਉਸ ਦੇ ਵੱਲ ਵੱਧਦੇ ਹਾਂ ਖਬਰ ਵੱਲ, ਅਤੇ ਨਾਲ ਹੀ ਆਪਣੇ ਸਰੋਤਿਆਂ ਨੂੰ ਦੱਸ ਜਾਈ ਵੀ ਕੁਛ ਖਬਰਾਂ ਤੋਂ ਬਾਅਦ ਬ੍ਰੇਕ ਹੈ, ਅਤੇ ਬ੍ਰੇਕ ਤੋਂ ਬਾਅਦ ਤੁਸੀਂ ਵੀ ਜੇ ਸਵਾਲ ਮਿੰਟੂ ਜੀ ਨੂੰ ਪੁੱਛਣਾ ਚਾਹੁੰਦੇ ਹੋ ਤਾਂ ਫਿਰ ਤੁਸੀਂ ਕਾਲ ਕਰ ਸਕੋਗੇ ਨੰਬਰ 408-272-52 ਦੇ ਉੱਤੇ। ਕਹਿੰਦੇ ਵੀ ਹੁਣ ਖੇਤ ਮਜ਼ਦੂਰਾਂ ਦਾ ਵੀ ਕਰਜ਼ਾ ਮਾਫ ਹੋ ਸਕਦਾ? ਚਰਚਾ ਚੱਲਦੀ ਪਈ ਆ, ਕਹਿੰਦੇ ਆ ਕਿ ਖੇਤ ਮਜ਼ਦੂਰਾਂ ਦਾ ਕਰਜ਼ਾ ਵੀ ਮਾਫ ਕੀਤਾ ਜਾ ਸਕਦਾ। ਹਾਲਾਂਕਿ ਬਹੁਤਾ ਕੁਛ ਸਾਹਮਣੇ ਨਹੀਂ ਆ ਰਿਹਾ।
ਪਰ ਅੰਦਰੇ ਅੰਦਰ ਚੁੰਝ ਚਰਚਾ ਚੱਲਦੀ ਪਈ ਆ ਕਿ 25,000 ਤੱਕ ਦਾ ਕਰਜ਼ਾ ਜਿਹੜਾ ਮਾਫ ਕੀਤਾ ਜਾ ਸਕਦਾ। ਉਹਦਾ ਮੈਂ ਇੱਕ ਸਰਵੇਖਣ ਦੀ ਰਿਪੋਰਟ ਪੜ੍ਹਦਾ ਪਿਆ ਸੀਗਾ ਪਿਛਲੇ ਹਫ਼ਤੇ। ਉਹ ਸੱਜਣ ਨੇ ਕਾਫੀ ਸ਼ਿੱਦਤ ਦੇ ਨਾਲ ਕੰਮ ਕੀਤਾ। ਉਹਨਾਂ ਦਾ ਜਿਹੜਾ ਸਰਵੇ ਸੀਗਾ, ਸਰਵੇਖਣ ਸੀਗਾ, ਉਹਦੇ ਮੁਤਾਬਕ ਉਹ ਕਹਿੰਦੇ ਸਨ ਕਿ ਇੱਕ ਪਰਿਵਾਰ ਤੇ ਤਕਰੀਬਨ 80,000 ਦਾ ਕਰਜ਼ਾ ਹੈ। ਪਰ ਇਹ ਕਰਜ਼ਾ ਕਿਵੇਂ ਚੜ੍ਹਦਾ ਆਪਾਂ ਨੂੰ ਪਤਾ ਹੀ ਆ, ਕਿਉਂਕਿ 250, 300, 400 ਰੁਪਇਆ ਮਜ਼ਦੂਰੀ ਕਰਨੀ, ਔਰ ਮਜ਼ਦੂਰੀ ਵੀ 365 ਦਿਨ ਨਹੀਂ ਚੱਲਦੀ। ਉਹਦੇ ਵਿੱਚ ਵੀ ਬਹੁਤ ਸਾਰੀਆਂ ਛੁੱਟੀਆਂ ਪੈ ਜਾਂਦੀਆਂ, ਕਈ ਵਾਰ ਕੰਮ ਨਹੀਂ ਮਿਲਦਾ, ਕਈ ਵਾਰ ਬੰਦਾ ਬਿਮਾਰ ਸ਼ਮਾਰ ਹੋ ਜਾਂਦਾ। ਤਾਂ 300, 350, 400 ਰੁਪਈਆ ਕਮਾਉਣ ਵਾਲਾ ਬੰਦਾ ਜਿਹੜੇ 2-4 ਜੀ ਪਾਲਦਾ ਵਾ, ਤਾਂ ਉਹਦੇ ਲਈ ਇਹ ਜ਼ਿੰਦਗੀ ਬਹੁਤ ਔਖੀ ਹੋ ਜਾਂਦੀ ਹੈ, ਦੁੱਬਰ ਹੋ ਜਾਂਦੀ ਆ। ਕਿਉਂਕਿ ਅੱਜ ਦੁੱਧ ਦਾ ਰੇਟ ਵੀ ਹੈ ਜਿਹੜਾ 50 ਦੇ ਕਰੀਬ ਆ। ਲੀੜਾ ਲੱਤਾ ਲੈਣਾ ਹੋਵੇ ਤੇ 100 ਰੁਪਈਏ ਤੋਂ ਘੱਟ ਮੀਟਰ ਕੱਪੜਾ ਨਹੀਂ ਆਉਂਦਾ। ਇਸ ਦੌਰ ਦੇ ਵਿੱਚ ਇੰਨੀ ਛੋਟੀ ਇਨਕਮ ਦੇ ਨਾਲ ਟੱਬਰ ਪਾਲਣਾ, ਸਮਾਜਿਕ ਰਹੁ ਰੀਤਾਂ ਨੂੰ ਨਿਭਾਉਣਾ, ਇਹ ਬਹੁਤ ਔਖਾ ਕਿਸੇ ਵੀ ਬੰਦੇ ਲਈ, ਕਿਸੇ ਵੀ ਸ਼ਖਸ ਲਈ। ਤਾਂ ਜਿਹੜੀ ਗਰਜ਼ ਹੁੰਦੀ ਆ ਫਿਰ ਤੁਹਾਨੂੰ ਕਰਜ਼ਾ ਹੀ ਕਰ ਦਿੰਦੀ ਹੈ। ਗਰਜ਼ ਤੇ ਵੈਸੇ ਵੀ ਐਡੀ ਕੁੱਤੀ ਸ਼ੈ ਹੈ ਕਿ ਇਹ ਕਈ ਵਾਰ ਗੈਰਤ ਨੂੰ ਵੀ ਖਾ ਜਾਂਦੀ ਹੈ। ਗਰਜ਼ ਦਾ ਮਾਰਿਆ ਫਿਰ ਬੰਦਾ ਕਰਜ਼ ਦੇ ਹਵਾਲੇ ਹੋ ਜਾਂਦਾ। ਤਾਂ ਇਹ ਜਿਹੜਾ ਕਰਜ਼ ਚੜ੍ਹਦਾ ਇਸੇ ਤਰ੍ਹਾਂ ਹੀ ਚੜ੍ਹਦਾ। ਔਰ ਇਹਨਾਂ ਦੀ ਬਦਕਿਸਮਤੀ ਮਜ਼ਦੂਰਾਂ ਦੀ ਇਹ ਹੁੰਦੀ ਹੈ ਕਿ ਇਹਨਾਂ ਦੇ ਕੋਲ ਤੇ ਕੋਈ ਜ਼ਮੀਨ ਵੀ ਨਹੀਂ ਹੈ, ਇਹਨਾਂ ਦੇ ਕੋਲ ਕੋਈ ਹੋਰ ਸਾਈਡ ਤੋਂ ਸਹਾਇਕ ਧੰਦਾ ਵੀ ਹੈ ਨਹੀਂਗਾ। ਇਹਨਾਂ ਨੇ ਲਾਉਣਾ ਕਿੱਥੋਂ, ਜਦ ਕਿ ਪਹਿਲਾਂ ਹੀ ਆਪਣੀ ਜ਼ਿੰਦਗੀ ਪੂਰੀ ਕਰਨ ਵਾਸਤੇ ਤੇ ਕਰਜ਼ਾ ਲੈ ਰਹੇ ਆ। ਇਹ ਬਹੁਤ ਵੱਡਾ ਸਵਾਲ ਹੈ। ਤਾਂ ਇਹ ਕੋਸ਼ਿਸ਼ ਕਰ ਰਹੇ ਆ, ਹੁਣ ਅੰਦਰੋਂ ਚਰਚਾ ਚੱਲ ਕੇ ਬਾਹਰ ਆਈ ਆ ਤੇ ਹੋ ਸਕਦਾ 25,000 ਤੇ ਲੀਕ ਫੇਰ ਦੇਣ। ਪਰ ਜੇ 25,000 ਤੇ ਲੀਕ ਫਿਰਨ ਲੱਗੀ ਆ ਤਾਂ ਫਿਰ ਥੋੜੀ ਜਿਹੀ ਵਧਾਉਣੀ ਚਾਹੀਦੀ ਹੈ, ਕਿਉਂਕਿ ਜੇ ਮਜ਼ਦੂਰ ਦੇ ਸਿਰ ਤੇ 25 ਵੀ ਰਹਿ ਗਿਆ ਤੇ ਉਹਦੇ ਲਈ ਤੇ 25 ਵੀ ਉਤਾਰਨਾ ਬਹੁਤ ਔਖਾ। ਤਾਂ ਦੇਖਦੇ ਆ ਕਿ ਕੀ ਅੱਗੇ ਕਰਦੇ ਆ। ਪਰ ਕਰਜ਼ ਮਾਫੀ ਹੈ, ਜਿੱਦਾਂ ਮੈਂ ਅੱਗੇ ਵੀ ਕਹਿਣਾ ਕਿ ਵਕਤੀ ਤੌਰ ਤੇ ਰਾਹਤ ਆ, ਵਕਤੀ ਤੌਰ ਤੇ ਰਾਹਤ ਆ। ਜਿੱਦਾਂ ਕੋਈ ਬੰਦਾ ਪੰਡ ਚੁੱਕ ਕੇ ਪਿੰਡੋਂ ਲਈ ਜਾਂਦਾ ਪੱਠਿਆਂ ਦੀ, ਤੇ ਰਾਹ ਦੇ ਵਿੱਚ ਉਹਨੂੰ ਸਾਹ ਦਵਾ ਸਕਦੇ ਆਪਾਂ, ਪਰ ਲਿਜਾਣੀ ਤੇ ਉਹਨੇ ਵਿਚਾਰੇ ਨੇ ਆਪਣੇ ਘਰ ਤੱਕ ਸਿਰ ਤੇ ਰੱਖ ਕੇ ਆ ਨਾ। ਸੋ ਇਹ ਕਿਤੇ ਨਾ ਕਿਤੇ ਵਕਤੀ ਤੌਰ ਤੇ ਰਾਹਤ ਲੱਗਦੀ ਆ, ਸਦੀਵੀ ਰਾਹਤ ਨਹੀਂ। ਸਦੀਵੀ ਰਾਹਤ ਵਾਸਤੇ 2-3 ਚੀਜ਼ਾਂ ਬਹੁਤ ਜ਼ਰੂਰੀ ਆ। ਇੱਕ ਤੇ ਇਹ ਆ ਕਿ ਜਿਹੜੀਆਂ ਸਮਾਜ ਭਲਾਈ ਯੋਜਨਾਵਾਂ ਨੇ ਉਹ ਲੋਕ ਪੱਖੀ ਬਣਾਈਆਂ ਜਾਣ, ਲੋਕ ਪੱਖੀ ਲਿਆਂਦੀਆਂ ਜਾਣ। ਔਰ ਦੂਸਰਾ ਹੈ ਕਿ ਕਿਸਾਨਾਂ ਦੀਆਂ ਜਿਹੜੀਆਂ ਫਸਲਾਂ ਨੇ ਉਹਨਾਂ ਦੇ ਕੀਮਤ ਜਿਹੜੇ ਭਾਅ ਜਿਹੜੇ ਆ ਉਹ ਵਧੀਆ ਢੰਗ ਨਾਲ ਮਿੱਥੇ ਜਾਣ। ਇਹ 2-3 ਚੀਜ਼ਾਂ ਕੀਤੇ ਤੋਂ ਬਗੈਰ ਇਸ ਮਸਲੇ ਦਾ ਹੱਲ ਨਹੀਂ ਹੋਣਾ। ਜੀ ਜੀ। ਅਗਲੀ ਜਿਹੜੀ ਗੱਲ ਕਰਦੇ, ਕਹਿੰਦੇ ਖਾਲੀ ਚੈੱਕ ਤੇ ਪ੍ਰਨੋਟ ਬਣੇ ਕਿਸਾਨਾਂ ਦੇ ਜੀ ਦਾ ਜੰਜਾਲ। ਦੇਖੋ, ਖਾਲੀ ਪ੍ਰਨੋਟ ਵਾਲੀ ਖੇਡ ਜਿਹੜੀ ਆ ਉਹ ਵੀ ਗਰਜ਼ਾਂ ਦੇ ਨਾਲ ਹੀ ਜੁੜੀ ਆ, ਕਿਉਂਕਿ ਖਾਲੀ ਪ੍ਰਨੋਟ ਜਾਂ ਖਾਲੀ ਚੈੱਕ ਉਹੀ ਬੰਦਾ ਦੇਊਗਾ ਜਿਹਨੂੰ ਬਹੁਤ ਜ਼ਿਆਦਾ ਜ਼ਰੂਰਤ ਆ। ਸੋ ਜ਼ਰੂਰਤਮੰਦ ਤੋਂ ਹੀ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਕਰਵਾਈਆਂ ਜਾਂਦੀਆਂ। ਆਉਂਦੇ ਹੁੰਦੇ ਆ ਗਾਉਂ ਬਣਾਵੇ ਚੌਂ, ਜਿਹੜੀ ਜ਼ਰੂਰਤ ਆ ਉਹੀ ਸਾਰਾ ਕੁਛ ਕਰਾਉਂਦੀ ਆ। ਹੁਣ ਇੱਕ ਕਿਸਾਨ ਯੂਨੀਅਨ ਏਕਤਾ ਉਗਰਾਹਨ, ਉਹਨਾਂ ਨੇ ਜਾਣਕਾਰੀ ਦਿੱਤੀ। ਉਹ ਕਹਿੰਦੇ ਕਿ ਸਾਡੇ ਕੋਲ ਹਜ਼ਾਰਾਂ ਕਿਸਾਨਾਂ ਨੇ ਐਫੀਡੈਵਿਟ ਦੇ ਕੇ ਇਹ ਰੋਣਾ ਰੋਇਆ ਵਾ ਕਿ ਬਹੁਤ ਸਾਰੇ ਬੈਂਕਾਂ ਨੇ, ਬਹੁਤ ਸਾਰੇ ਸ਼ਾਹੂਕਾਰਾਂ ਨੇ ਉਹਨਾਂ ਤੋਂ ਖਾਲੀ ਪ੍ਰਨੋਟ ਜਾਂ ਖਾਲੀ ਚੈੱਕ ਲਏ ਗਏ ਆ। ਤਾਂ ਇੱਕ ਨਵੀਂ ਕਿਸਮ ਦੀ ਮੈਂ ਸਮਝਦਾ ਕਿ ਕਿਸਾਨ ਦੀ ਤਰਾਸਦੀ ਆ ਕਿ ਇੱਕ ਤੇ ਦੇਖੋ, ਹੁਣ ਜਿੱਦਾਂ ਆਪਾਂ ਬੈਂਕ ਕੋਲੋਂ ਲੋਨ ਲੈਂਦੇ ਤਾਂ ਤੁਸੀਂ ਵੀ ਇੱਧਰ ਲੋਨ ਲੈਂਦੇ ਹੋ, ਤਾਂ ਅਸੀਂ ਜਦੋਂ ਲੋਨ ਲੈਂਦੇ ਆ ਅਸੀਂ ਆਪਣਾ ਕੋਈ ਨਾ ਕੋਈ ਐਸੈਟ ਜਿਹੜਾ ਉਹ ਉੱਥੇ ਜਾ ਕੇ ਗਹਿਣੇ ਰੱਖਦੇ ਜਾਂ ਕੋਈ ਪ੍ਰਾਪਰਟੀ ਹੈ ਜਿਹੜੀ ਉਹ ਸ਼ੋਅ ਕਰਦੇ ਆ, ਤਾਂ ਉਹਦੇ ਕਾਗਜ਼ਾਤ ਜਿਹੜੇ ਉਹ ਬੈਂਕ ਦੇ ਹਵਾਲੇ ਕਰਦੇ ਆ। ਫਿਰ ਸਾਡਾ ਲੋਨ ਹੈ ਜਿਹੜਾ ਉਹ ਪਾਸ ਹੁੰਦਾ, ਉਸ ਤੋਂ ਬਾਅਦ ਕਿਸ਼ਤਾਂ ਵਾਲਾ ਸਾਰਾ ਸਰਕਲ ਚੱਲਦਾ। ਤਾਂ ਹੁਣ ਇੱਥੇ ਕੀ ਹੁੰਦਾ ਪੰਜਾਬ ਦੇ ਵਿੱਚ ਕਿ ਜਦੋਂ ਕੋਈ ਬੰਦਾ ਇਸ ਤਰ੍ਹਾਂ ਲੋਨ ਲੈਂਦਾ ਜ਼ਰੂਰਤਮੰਦ, ਤੇ ਉਹਦੇ ਤੋਂ ਚੈੱਕ ਲੈ ਲਏ ਜਾਂਦੇ ਆ, ਯਾਨੀ ਜਿਹੜੀ ਚੈੱਕ ਬੁੱਕ ਇਸ਼ੂ ਕਰਦੇ ਆ ਉਹਦੇ ਵਿੱਚੋਂ ਹੀ ਚੈੱਕ ਲੈ ਲੈਂਦੇ ਆ ਪਹਿਲਾਂ। ਖਾਲੀ ਪ੍ਰਨੋਟ ਵਾਲਾ ਫੰਡਾ ਤੇ ਆਪਾਂ ਸਾਰਿਆਂ ਨੇ ਵੇਖਿਆ ਹੀ ਆ। ਇਸ ਗੱਲ ਦਾ ਜਦੋਂ ਭੇਤ ਖੁੱਲਿਆ ਸੀਗਾ ਅੱਜ ਤੋਂ 1.5-2 ਸਾਲ ਪਹਿਲੇ, ਅਸੀਂ ਵੀ ਹੈਰਾਨ ਰਹਿ ਗਏ ਸੀ। ਸਾਡੇ ਇਲਾਕੇ ਦੇ ਵਿੱਚ ਇੱਕ ਅਦਾਲਤ ਦੇ ਅੰਦਰ ਬੈਂਕ ਨੇ ਚੈੱਕ ਲਾ ਦਿੱਤਾ ਕਿ ਇਸ ਬੰਦੇ ਦਾ ਇੰਨੀ ਤਰੀਕ ਦਾ ਜਿਹੜਾ ਚੈੱਕ ਹੈ ਜੀ ਬਾਉਂਸ ਹੋ ਗਿਆ। ਤਾਂ ਜਦੋਂ ਮਾਮਲਾ ਅਦਾਲਤ ਦੇ ਵਿੱਚ ਗਿਆ, ਸਮਨ ਹੋਏ ਉਸ ਘਰ ਨੂੰ, ਉਹਨਾਂ ਨੇ ਆ ਕੇ ਉਸ ਕਿਸਾਨ ਦਾ ਡੈਥ ਸਰਟੀਫਿਕੇਟ ਪੇਸ਼ ਕਰ ਦਿੱਤਾ। ਉਹ ਕਹਿੰਦੇ ਕਿ ਇਹਨਾਂ ਨਕੰਮਿਆਂ ਨੂੰ, ਇਹਨਾਂ ਚਲਾਕਾਂ ਨੂੰ ਇਹ ਗੱਲ ਪੁੱਛੋ ਕਿ ਭਾਈ ਇਹ ਚੈੱਕ ਜਿਹੜਾ ਤੁਹਾਨੂੰ ਬਾਪੂ ਸਾਡਾ ਕਬਰਾਂ ਚੋਂ ਆ ਕੇ ਦੇ ਗਿਆ ਸੀ, ਕਿਉਂਕਿ ਉਹਦੀ ਡੈਥ ਤੇ ਇਹਨਾਂ ਨੇ ਜਿਹੜੀ ਤਰੀਕ ਪਾਈ ਉਹ ਤੋਂ 2 ਮਹੀਨੇ ਪਹਿਲਾਂ ਦੀ ਹੋਈ ਹੈ। ਤੇ ਤੁਸੀਂ ਆਪ ਅੰਦਾਜ਼ਾ ਲਾ ਲਓ ਕਿ ਇਸ ਤਰ੍ਹਾਂ ਦੀਆਂ ਖੇਡਾਂ ਚੱਲਦੀਆਂ ਨੇ। ਬੰਦਾ ਜਿਹੜਾ ਮਰ ਗਿਆ ਉਹਦੇ ਪਿੱਛੋਂ ਵੀ ਚੈੱਕ ਜਿਹੜੇ ਆ ਉਹ ਘੁੰਮੀ ਜਾਂਦੇ ਆ। ਤਾਂ ਇਹਨਾਂ ਨੇ ਇੱਕ ਹੋਰ ਕਹਾਣੀ ਵੀ ਹੈ ਜਿਹੜੀ ਉਹ ਨਸ਼ਰ ਕੀਤੀ ਆ। ਉਹ ਕਹਾਣੀ ਏਦਾਂ
ਇਹ ਕਹਿੰਦੇ ਕਿ 36 ਸਾਲ ਪਹਿਲਾਂ ਇੱਕ ਕਿਸਾਨ ਨੇ 56,000 ਰੁਪਇਆ ਕਰਜ਼ਾ ਲਿਆ ਸੀਗਾ, ਉਹ ਵੱਧ ਕੇ ਹੁਣ 17 ਲੱਖ ਰੁਪਇਆ ਹੋ ਗਿਆ ਹੈ, ਔਰ 2-3 ਲੱਖ ਰੁਪਇਆ ਉਸ ਕਿਸਾਨ ਨੇ ਤਾਰਿਆ ਵੀ ਆ, ਜਦ ਕਿ ਅੱਜ ਦੀ ਤਰੀਕ ਦੇ ਵਿੱਚ ਉਹਦੇ ਨਾਂ ਤੇ ਸੰਮਨ ਜਾਰੀ ਆ, ਔਰ ਉਸ ਤੋਂ ਅੱਗੇ ਜਾ ਕੇ ਫਿਰ ਉਹਦੀ 7 ਕਿੱਲੇ ਜ਼ਮੀਨ ਜਿਹੜੀ ਆ ਉਹਦੀ ਕੁਰਕੀ ਦੇ ਵੀ ਆਰਡਰ ਆ। ਤੇ ਹੁਣ ਤੁਸੀਂ ਇਹ ਅੰਦਾਜ਼ਾ ਲਾ ਲਓ ਕਿ 56,000 ਦਾ ਕਰਜ਼ਾ ਜਿਹੜਾ 17 ਲੱਖ ਬਣ ਗਿਆ। ਚਲੋ ਇਹ ਠੀਕ ਆ ਕਿ ਕੁਛ ਕਿਸਾਨ ਜਿਹੜੇ ਆ ਉਹ ਕਰਜ਼ਾ ਇੱਧਰ ਉੱਧਰ ਵੀ ਕਰ ਲੈਂਦੇ ਆ, ਸਿਆਪਾ ਸੇੜ ਲੈਂਦੇ ਆ, ਪਰ ਬਹੁਤ ਸਾਰੇ ਕਿਸਾਨ ਆ ਜਿਨ੍ਹਾਂ ਦੇ ਨਾਲ ਇਸ ਤਰ੍ਹਾਂ ਹੁੰਦਾ ਕਿ ਲੋੜਵੰਦ ਹੁੰਦੇ ਆ, ਉਹਨਾਂ ਦੀ ਲੋੜ ਦਾ ਫਾਇਦਾ ਚੁੱਕ ਕੇ ਖਾਲੀ ਪ੍ਰਨੋਟ ਲੈ ਲਿਆ ਜਾਂਦਾ ਜਾਂ ਖਾਲੀ ਚੈੱਕ ਲੈ ਲਿਆ ਜਾਂਦਾ, ਜੋ ਮੁੜ ਕੇ ਫਿਰ ਉਹਨਾਂ ਦੇ ਗਲ ਦਾ ਰਸਤਾ ਬਣ ਜਾਂਦਾ, ਜਿਹਦੇ ਨਾਲ ਇੱਕ ਦਿਨ ਉਹ ਝੂਲ ਜਾਂਦੇ ਆ। ਜੀ ਜੀ ਬਿਲਕੁਲ। ਤੇ ਮਿੰਟੂ ਜੀ ਇੱਥੇ ਆਪਾਂ ਇੱਕ ਬ੍ਰੇਕ ਲੈਂਦੇ ਹਾਂ ਤੇ ਬ੍ਰੇਕ ਤੋਂ ਬਾਅਦ ਦੇ ਵਿੱਚ ਆਪਾਂ ਫਿਰ ਵਾਪਸ ਆਉਂਦੇ ਹਾਂ। ਤੇ ਸਰੋਤਿਓ, ਜੇ ਤੁਹਾਡੇ ਵੀ ਸਵਾਲ ਹੈਗੇ ਆ ਜਿਹੜੇ ਤੁਸੀਂ ਮਿੰਟੂ ਜੀ ਨੂੰ ਪੁੱਛਣਾ ਚਾਹੁੰਦੇ ਹੋ ਤਾਂ ਕਾਲ ਕਰ ਸਕਦੇ ਹੋ ਸਟੂਡੀਓ ਦੇ ਵਿੱਚ। ਫੋਨ ਨੰਬਰ ਹੈਗਾ 408-272 5200 4082725200 ਦੇ ਉੱਤੇ। ਅਮਨ, ਆਪਾਂ ਸੈਕਰਾਮੈਂਟੋ ਵਿੱਚ ਮੂਵ ਤਾਂ ਹੋ ਗਏ ਆ, ਹੁਣ ਇੱਥੇ ਆਪਾਂ ਚੰਗਾ ਜਿਹਾ ਡਾਕਟਰ ਤੇ ਫੈਮਿਲੀ ਕਲੀਨਿਕ ਵੀ ਲੱਭ ਲਈਏ। ਤੁਸੀਂ ਫਿਕਰ ਹੀ ਛੱਡ ਦਿਓ ਜੀ, ਮੇਰੀ ਫਰੈਂਡ ਰਿਤੂ ਦੀ ਕਾਲ ਆਈ ਸੀ, ਉਹਨੇ ਮੈਨੂੰ ਨੰਬਰ ਦਿੱਤਾ ਹੈ ਤੱਖਰ ਅਰਜੈਂਟ ਕੇਅਰ ਅਤੇ ਫੈਮਿਲੀ ਮੈਡੀਸਨ ਵਾਲਿਆਂ ਦਾ। ਅੱਛਾ, ਤੱਖਰ ਅਰਜੈਂਟ ਕੇਅਰ ਐਂਡ ਫੈਮਿਲੀ ਮੈਡੀਸਨ, ਜਿੱਥੋਂ ਕਰਵਾ ਸਕਦੇ ਹੋ ਅਡਲਟ ਐਂਡ ਚਾਈਲਡ ਫਿਜ਼ੀਕਲ, DOT ਐਂਡ ਨਾਨ DOT ਫਿਜ਼ੀਕਲਸ, ਏਮਪਲੋਇਮੈਂਟ ਫਿਜ਼ੀਕਲਸ ਅਤੇ ਸਕੂਲ ਫਿਜ਼ੀਕਲਸ। ਇਸ ਦੇ ਨਾਲ ਹੀ EKG, ਬਲੱਡ ਵਰਕ, ਯੂਰਿਨ ਐਨਾਲਾਈਸਿਸ, TB ਟੈਸਟਿੰਗ, ਈਅਰ ਇਰੀਗੇਸ਼ਨ ਅਤੇ ਇਨਗ੍ਰੋਨ ਟੋਨੇਲ ਰਿਮੂਵਲ। ਇਸ ਦੇ ਨਾਲ ਹੀ ਚਮੜੀ ਦੇ ਰੋਗਾਂ ਦਾ ਇਲਾਜ ਵੀ ਕਰਵਾ ਸਕਦੇ ਹੋ ਅਤੇ ਇੱਥੋਂ ਤੁਸੀਂ ਲੈ ਸਕਦੇ ਹੋ ਮੈਡੀਕਲ ਸਪਾ ਦੀਆਂ ਸਾਰੀਆਂ ਸਰਵਿਸਿਜ਼, ਲੇਜ਼ਰ ਹੇਅਰ ਰਿਮੂਵਲ, ਫਿਲਰਸ, ਰਿੰਕਲਸ ਰਿਲੈਕਸਰਸ, ਐਂਟੀ-ਏਜਿੰਗ ਟ੍ਰੀਟਮੈਂਟਸ, ਮਾਈਕਰੋਡਰਮਾਬ੍ਰੇਸ਼ਨ, ਸਕਿਨ ਰੈਜੂਵਨੇਸ਼ਨ, ਫਾਈਨ ਲਾਈਨਸ, ਬ੍ਰਾਊਨ ਸਪੌਟਸ, ਸਪਾਈਡਰ ਵੇਨਸ, ਸਟ੍ਰੈਚ ਮਾਰਕਸ ਅਤੇ ਐਕਨੇ ਅਤੇ ਹੋਰ ਵੀ ਬਹੁਤ ਕੁਝ। ਅਤੇ ਲੈ ਸਕਦੇ ਹੋ ਆਪਣੇ ਬਜਟ ਮੁਤਾਬਕ ਟ੍ਰੀਟਮੈਂਟ ਪਲਾਨ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ ਡਾਕਟਰ ਪਰਮਜੀਤ ਸਿੰਘ ਤੱਖਰ MD 9166889994 8191 ਟਿੰਬਰਲੇਕ ਵੇ ਸਵੀਟ 350 ਅਤੇ 400 ਸੈਕਰਾਮੈਂਟੋ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਆਪਣੇ ਬਿਜ਼ਨਸ ਜਾਂ ਕਿਸੇ ਕੰਮਕਾਰ ਦੀ ਐਡ ਦੇ ਲਈ ਅੱਜ ਹੀ ਸੰਪਰਕ ਕਰੋ। ਨਵੇਂ ਕਸਟਮਰਸ ਦੇ ਲਈ ਖਾਸ ਪ੍ਰੋਮੋਸ਼ਨਲ ਆਫਰਜ਼ 408-722-7698 4087227698। ਇਮੀਗ੍ਰੇਸ਼ਨ, ਫੈਮਿਲੀ ਲਾਅ ਦੇ ਨਾਲ ਸੰਬੰਧਿਤ ਕਿਸੇ ਵੀ ਤਰ੍ਹਾਂ ਦੀ ਕਾਨੂੰਨੀ ਸਲਾਹ ਦੇ ਲਈ ਗੱਲ ਕਰ ਸਕਦੇ ਹੋ ਸ਼ਾਹਿਦ ਮਨਜ਼ੂਰ ਜੀ ਨਾਲ। ਪਰਸਨਲ ਇੰਜਰੀ ਜਿਵੇਂ ਕਿ ਕਾਰ ਐਕਸੀਡੈਂਟ, ਸਲਿਪ ਅਤੇ ਫਾਲ ਦੇ ਨਾਲ ਸੰਬੰਧਿਤ ਕਿਸੇ ਵੀ ਤਰ੍ਹਾਂ ਦੀ ਕਾਨੂੰਨੀ ਸਲਾਹ ਦੇ ਲਈ ਗੱਲ ਕਰ ਸਕਦੇ ਹੋ ਸ਼ਾਹਿਦ ਮਨਜ਼ੂਰ ਲਾ ਫਰਮ, 3017 ਡੌਗਲਸ ਬੁਲੇਵਾਰਡ, ਸਵੀਟ 104, ਰੋਜ਼ਵਿਲ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 9163061665 916-306-1665 ਮਨਜ਼ੂਰ ਲਾ ਫਰਮ। मैं हाँ इंद्रप्रीत कौर ते मैं हाँ हरजोत सिंह ते मैं हाँ अमरपाल कौर। तुसी सुन रहे हो सारे बच्चियां दे दिलां दी धड़कन पंजाबी रेडियो USA। ਮੈਂ ਕਹਿੰਨੀ ਆ ਜੀ ਮੁੰਡੇ ਦਾ ਆਪਾਂ ਵਿਆਹ ਤਾਂ ਧਰ ਲਿਆ, ਪਰ ਮੈਨੂੰ ਤਾਂ ਐ ਲੱਗਦਾ ਵੀ ਟੈਨਸ਼ਨਾਂ ਨੂੰ ਹੀ ਘਰ ਕਰ ਲਿਆ। ਹਰ ਕੋਈ ਪੁੱਛਦਾ ਵੀ ਕੋਈ ਹਾਲ ਹੁਲ ਬੁੱਕ ਕਰ ਲਿਆ ਕਿ ਨਹੀਂ ਕਰ ਲਿਆ। ਉਹ ਭਗਵਾਨ ਨੇ ਐਵੇਂ ਨਾ ਜਾ ਘਬਰਾਈ, ਫਲਮਿੰਗੋ ਪੈਲਸ ਵਾਲਿਆਂ ਨੂੰ ਦੇ ਆਇਆ ਸਾਈ ਬਈ 1200 ਤੇ 700 ਦੀ ਕਪੈਸਿਟੀ ਵਾਲੇ 2 ਹਾਲ ਨੇ ਸੈਕਰਾਮੈਂਟੋ ਚ। ਬਲੇਹੋ ਚ ਵੀ 500 ਦੀ ਕਪੈਸਿਟੀ ਵਾਲਾ ਇੱਕ ਹਾਲ ਹੈਗਾ ਨਾ। ਹਾਲ ਚ ਫੁੱਲ ਬੱਤੀਆਂ ਵੀ ਲਾਉਣੇ ਆ ਤੇ ਵਿਆਹ ਦੀ ਭਾਜੀ ਚ ਸ਼ੱਕਰਪਾਰੇ ਵੀ ਪਾਉਣੇ ਆ। ਉਹ ਭਗਵਾਨ ਨੇ ਤੂੰ ਦਿਲ ਚ ਜਮਾ ਨਾ ਰੱਖ ਸ਼ੱਕ, ਉਹ ਸਾਰਾ ਕੁਝ ਹੀ ਦਿੰਦੇ ਆ ਚੱਕ। ਜੀ ਹਾਂ, ਫਲੇਮਿੰਗੋ ਪੈਲੇਸ ਵਾਲਿਆਂ ਕੋਲ ਆਪਣਾ ਫੰਕਸ਼ਨ ਬੁੱਕ ਕਰਾਓ ਤੇ ਟੈਨਸ਼ਨ ਫ੍ਰੀ ਹੋ ਕੇ ਪ੍ਰਾਹੁਣਿਆਂ ਵਾਂਗੂ ਆਓ। ਉਹ ਦਿੰਦੇ ਨੇ ਪੂਰੇ ਕੈਲੀਫੋਰਨੀਆ ਚ ਕੇਟਰਿੰਗ ਦੀ ਸਰਵਿਸ, ਡੈਕੋਰੇਸ਼ਨ, DJ, ਫੁੱਲ ਬਾਰ, ਭਾਜੀ ਤੇ ਮਠਿਆਈ ਦਾ ਪ੍ਰਬੰਧ ਵੀ ਕਰਦੇ ਨੇ। ਵਧੇਰੇ ਜਾਣਕਾਰੀ ਲਈ ਕਾਲ ਪੌਲ 5103258433 510-325-8433 9163346000 916-334-6000। ਬਹੁਤੀ ਵਾਰ ਸਾਨੂੰ ਆਪਣੇ ਹੱਕਾਂ ਬਾਰੇ ਪਤਾ ਨਹੀਂ ਹੁੰਦਾ। ਕਹਿੰਦੇ ਕੋਈ ਵੀ ਕੇਸ ਮਾੜਾ ਜਾਂ ਚੰਗਾ ਨਹੀਂ ਹੁੰਦਾ, ਮਾੜੇ ਹੁੰਦੇ ਨੇ ਬੰਦੇ ਜੋ ਇਹਨਾਂ ਦੀ ਪੈਰਵੀ ਕਰਦੇ ਹਨ। ਅਨੂ ਪੇਸ਼ਾਵਰੀਆ ਇਮੀਗ੍ਰੇਸ਼ਨ ਨਾਲ ਸੰਬੰਧਿਤ ਕਈ ਗੁੰਝਲਦਾਰ ਕੇਸਾਂ ਨੂੰ ਸੁਲਝਾ ਚੁੱਕੇ ਹਨ ਅਤੇ ਹਜ਼ਾਰਾਂ ਲੋਕਾਂ ਨੂੰ ਉਹਨਾਂ ਦਾ ਹੱਕ ਵੀ ਦਿਵਾ ਚੁੱਕੇ ਹਨ। ਸਿਆਟਲ ਅਤੇ ਫ੍ਰੀਮੌਂਟ ਤੋਂ ਬਾਅਦ ਇਹਨਾਂ ਦਾ ਆਫਿਸ ਖੁੱਲ ਚੁੱਕਿਆ ਹੈ ਸੈਕਰਾਮੈਂਟੋ ਵਿੱਚ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 9167607112 916-760-7112। ਕਾਲ ਕਰਕੇ ਤੁਸੀਂ ਮੁਫਤ ਸਲਾਹ ਵੀ ਲੈ ਸਕਦੇ ਹੋ। ਅਨੂ ਪੇਸ਼ਾਵਰੀਆ ਇਮੀਗ੍ਰੇਸ਼ਨ ਲਾਅ ਫਰਮ।
ਇੰਡੀਅਨ ਸੇਵਰ ਹੋਲਸੇਲ ਪ੍ਰਿੰਟਿੰਗ ਵਾਲਿਆਂ ਤੋਂ ਬਣਵਾ ਸਕਦੇ ਹੋ 1000 ਬਿਜ਼ਨਸ ਕਾਰਡ ਸਿਰਫ ਹੀ $45 ਵਿੱਚ। ਆਊਟਡੋਰ ਬੈਨਰ $699 ਪਰ ਸਕੁਅਰ ਫੀਟ, ਬੈਨਰ ਵਿਦ ਸਟੈਂਡ ਸਿਰਫ $135 ਵਿੱਚ 10x10 ਦਾ ਇਵਨ ਟੈਂਟ ਵਿਦ ਹਾਰਡਵੇਅਰ ਐਂਡ ਫੈਬਰਿਕ ਤੁਹਾਡੇ ਲੋਗੋ ਅਤੇ ਐਡ ਦੇ ਨਾਲ ਸਿਰਫ ਹੀ $1399 ਵਿੱਚ। ਫਲਾਇਰ, ਬ੍ਰੋਸ਼ਰ, ਪੋਸਟ ਕਾਰਡ, ਪੋਸਟਰ, ਪ੍ਰੈਜ਼ੈਂਟੇਸ਼ਨ ਫੋਲਡਰ, ਹੈਂਗ ਟੈਗਸ, ਐਨਵੈਲੋਪਸ, ਰੋਲ ਲੇਬਲ, ਸਟicker ਅਤੇ ਇਹ ਐਵਰੀ ਡੋਰ ਡਾਇਰੈਕਟ ਮੇਲ ਦੀ ਸਰਵਿਸ ਵੀ ਦਿੰਦੇ ਹਨ। 9165255476 916 525 5476। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਜੋਨੀਤਾ ਡੋਡਾ ਤੇ ਤੁਸੀਂ ਸੁਣਦੇ ਰਹੋ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੇ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ। ਸਭ ਦਾ ਸਵਾਗਤ ਹੈ। ਸਰੋਤੇ ਪ੍ਰੋਗਰਾਮ ਚੱਲ ਰਿਹਾ ਜੀ ਇਸ ਟਾਈਮ ਖਬਰ ਤੇ ਨਜ਼ਰ। ਮੇਰੇ ਨਾਲ ਜੁੜੇ ਹੋਏ ਨੇ ਮਿੰਟੂ ਜੀ। ਮਿੰਟੂ ਜੀ ਆਇਆਂ ਨੂੰ, ਸਵਾਗਤ ਹੈ ਜੀ ਇੱਕ ਵਾਰੀ ਫੇਰ। ਜੀ ਸ਼ੁਕਰੀਆ ਜੀ। ਜੀ ਤੇ ਸਰੋਤਿਓ, ਜੇਕਰ ਤੁਸੀਂ ਵੀ ਸਵਾਲ ਪੁੱਛਣਾ ਚਾਹੁੰਦੇ ਹੋ ਮਿੰਟੂ ਜੀ ਨੂੰ ਤਾਂ ਕਾਲ ਕਰ ਸਕਦੇ ਹੋ ਸਟੂਡੀਓ ਦੇ ਵਿੱਚ। ਫੋਨ ਨੰਬਰ ਹੈਗਾ ਜੀ 408 272 5200 4082725200 ਦੇ ਉੱਤੇ। ਅਤੇ ਆਪਣੇ ਨਾਲ ਜਿਹੜੇ ਕਾਲਰ ਜੁੜੇ ਹੋਏ ਨੇ ਆਪਾਂ ਉਹਨਾਂ ਨਾਲ ਵਾਰੀ ਸਿਰ ਗੱਲਬਾਤ ਕਰਦੇ ਹਾਂ। ਆਪਣੇ ਨਾਲ ਜੁੜੇ ਹੋਏ ਨੇ ਮਾਸਟਰ ਨਿਰਮਲ ਸਿੰਘ ਲਾਲੀ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮਿੰਟੂ ਗੁਸਰੀਆ ਜੀ, ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ ਜੀ ਸਰਦਾਰ ਸਾਹਿਬ। ਹਾਂਜੀ ਮਿੰਟੂ ਜੀ, ਮੇਰਾ ਸਵਾਲ ਇਹ ਆ ਕਿ ਪੰਜਾਬ ਵਿੱਚ ਐਗਰੀਕਲਚਰ ਯੂਨੀਵਰਸਿਟੀ ਹੋਣ ਦੇ ਬਾਵਜੂਦ ਵੀ ਕਿਸਾਨਾਂ ਦੀ ਇੰਨੀ ਭੈੜੀ ਦਸ਼ਾ ਕਿਉਂ? ਦੂਸਰਾ ਸਵਾਲ ਇਹ ਆ ਕਿ ਭੁੱਲਰ ਹੋਣੀ, ਮੇਰਾ ਪੂਰਾ ਨਾਮ ਮੈਨੂੰ ਹੁਣ ਉਹਨਾਂ ਦਾ ਯਾਦ ਨਹੀਂ ਗਾ, ਉਹਨਾਂ ਨੂੰ ਫਾਂਸੀ ਹੋਈ ਸੀਗੀ ਤੇ ਉਹਨਾਂ ਦੀ ਸਿਹਤ ਖਰਾਬ ਹੋਣ ਕਰਕੇ ਫਾਂਸੀ ਟਲ ਵੀ ਗਈ ਸੀਗੀ ਕਿਸੇ ਕਾਰਨ ਕਰਕੇ। ਫਿਰ ਉਹਨਾਂ ਨੂੰ ਆਪਣੇ ਘਰ ਦੇ ਨੇੜੇ ਟ੍ਰਾਂਸਫਰ ਵੀ ਕਰ ਦਿੱਤਾ ਗਿਆ ਸੀ। ਉਹਨਾਂ ਬਾਰੇ ਤੁਹਾਨੂੰ ਕੋਈ ਜਾਣਕਾਰੀ ਹੈਗੀ ਤਾਂ ਦੱਸਿਓ। ਦੇਖੋ, ਯੂਨੀਵਰਸਿਟੀ ਵਾਲਿਆਂ ਦਾ ਜਿੱਥੋਂ ਤੱਕ ਤਾਲੁਕ ਆ, ਜੇ ਅਸੀਂ ਜ਼ਮੀਨੀ ਪੱਧਰ ਤੇ ਵੇਖੀਏ, ਕਿਉਂਕਿ ਮੈਂ ਇੱਕ ਬੜੇ ਛੋਟੇ ਕਿਸਾਨ ਦੇ ਘਰ ਜੰਮਿਆ ਮੁੰਡਾ ਸੀਗਾ ਜਿਹਨੇ ਖੁਦ ਨਰਮੇ ਦੀ ਵੀ ਖੇਤੀ ਕੀਤੀ ਹੈ, ਝੋਨੇ ਦੀ ਵੀ ਖੇਤੀ ਕੀਤੀ ਆ। ਐ ਤੇ ਕਦੇ ਕਦੇ ਇਸ ਤਰ੍ਹਾਂ ਮਹਿਸੂਸ ਕਰਦਾ ਕਿ ਸਾਨੂੰ ਉਹ ਜਿਹੜਾ ਮਾਡਲ ਸੀ ਖੇਤੀ ਵਾਲਾ ਉਹ ਫਿੱਟ ਪੈਂਦਾ ਸੀਗਾ, ਜਿਹਦੇ ਵਿੱਚ ਸਾਰੇ ਦੇਸੀ ਬੀਜ ਸਾਡੇ ਸੀਗੇ, ਜਿਹਦੇ ਵਿੱਚ ਖਾਦ ਸਪਰੇ ਅਸੀਂ ਘੱਟ ਛਿੜਕਦੇ ਸੀਗੇ, ਲਾਗਤ ਸਾਡੀ ਘੱਟ ਸੀਗੀ, ਮੁਨਾਫੇ ਜ਼ਿਆਦਾ ਸੀਗੇ। ਇਹੀ ਕਾਰਨ ਸੀਗਾ ਕਿ ਬਹੁਤ ਸਾਰੇ ਲੋਕ ਹੈ ਜਿਹੜੇ ਜਿਨ੍ਹਾਂ ਦਾ ਕਾਫੀ ਟੱਬਰ ਵੱਡਾ ਹੁੰਦਾ ਸੀ, ਮਿਹਨਤੀ ਹੁੰਦੇ ਸੀਗੇ, ਤਾਂ ਉਹ ਕਿੱਲਾ ਅੱਧਾ ਕਿੱਲਾ ਪੈਲੀ ਬਹਿ ਲੈ ਲਿਆ ਕਰਦੇ ਸੀਗੇ ਸਾਲ ਬਾਅਦ। ਤਾਂ ਅੱਜ ਦੀ ਘੜੀ ਦੇਖੀਏ, ਸਾਡੇ ਕੋਲ ਤੇ ਘਰਾਂ ਚੋਂ ਬਰਸੀਨ ਦਾ ਬੀਜ ਵੀ ਨਹੀਂ ਨਿਕਲਣਾ ਮੇਰੇ ਖਿਆਲ ਦੇ ਨਾਲ। ਸਾਡੇ ਤਾਂ ਸਗੋਂ ਬੀਜ ਮਰ ਗਏ ਆ। ਅਸੀਂ ਇਹ ਖੇਤੀਬਾੜੀ ਯੂਨੀਵਰਸਿਟੀਆਂ ਦੇ ਜਿਹੜੇ ਬੀਜ ਸੀਗੇ ਉਹ ਲੈ ਕੇ ਆਪਣੇ ਬੀਜ ਨਾਸ਼ ਕਰ ਲਏ। ਸਾਡੇ ਕੋਲ ਤੇ ਮੇਰੇ ਖਿਆਲ ਅੱਜ ਮਲਟੀਨੈਸ਼ਨਲ ਕੰਪਨੀਆਂ ਬੰਦ ਕਰ ਦੇਣ, ਮੈਨੂੰ ਨਹੀਂ ਲੱਗਦਾ ਆਪਣੀ ਬਜਾਵਤ ਹੋ ਜਾਊਗੀ ਪੰਜਾਬ ਦੇ ਵਿੱਚ। ਸੋ ਮੈਂ ਤੈਨੂੰ ਟੇਢੇ ਪੱਖ ਤੋਂ ਦੇਖਦਾ, ਮੈਂ ਥੋੜਾ ਜਿਹਾ ਬੰਦਾ ਟੇਢਾ, ਮੈਨੂੰ ਤਾਂ ਲੱਗਦਾ ਕਿ ਨੁਕਸਾਨ ਹੋਇਆ ਇਹਨਾਂ ਚੀਜ਼ਾਂ ਨਾਲ। ਸਾਡਾ ਖੇਤੀ ਦਾ ਜਿਹੜਾ ਵਿਰਾਸਤੀ ਮਾਡਲ ਸੀਗਾ ਉਹ ਪ੍ਰਭਾਵਿਤ ਹੋਇਆ। ਔਰ ਦੂਜੀ ਚੀਜ਼ ਜਿਹੜੀ ਤੁਸੀਂ ਗੱਲ ਕਹੀ ਆ, ਉਹ ਦਵਿੰਦਰਪਾਲ ਸਿੰਘ ਜੀ ਭੁੱਲਰ ਸੀਗੇ ਜੀ, ਉਹਨਾਂ ਨੇ ਬਹੁਤ ਲੰਮੀ ਸਜ਼ਾ ਕੱਟੀ ਆ। ਕਾਲ ਕੋਠੜੀ ਹੁੰਦੀ ਆ, ਕਿਉਂਕਿ ਜਿੰਨਾ ਚਿਰ ਤੁਹਾਡੀ ਫਾਂਸੀ ਦੀ ਸਜ਼ਾ ਨਹੀਂ ਟੁੱਟਦੀ ਤੁਸੀਂ ਇੱਕ ਕਮਰੇ 'ਚ ਹੀ ਰਹਿਣਾ। ਉਹਨਾਂ ਦਾ ਥੋੜਾ ਜਿਹਾ ਤਵਾਜ਼ਨ ਜਿਹੜਾ ਸੀਗਾ ਉਹ ਅਸੰਤੁਲਿਤ ਹੋਇਆ ਸੀਗਾ। ਉਸ ਤੋਂ ਬਾਅਦ ਉਹਨਾਂ ਨੂੰ ਪੰਜਾਬ ਸ਼ਿਫਟ ਕਰ ਦਿੱਤਾ ਗਿਆ ਸੀਗਾ। ਹੁਣ ਥੋੜਾ ਠੀਕ ਨੇ। ਆ ਪਿੱਛੇ ਜੇ ਉਹ ਪੈਰੋਲ ਤੇ ਆਏ ਸੀ, ਕੀ ਉਹਨਾਂ ਦੀ ਪੈਰੋਲ ਖਤਮ ਹੋ ਗਈ ਹੈ ਜਾਂ ਹਾਲੇ ਚੱਲ ਰਹੀ ਆ, ਉਹਦੇ ਬਾਰੇ ਮੈਨੂੰ ਜਾਣਕਾਰੀ ਨਹੀਂ, ਪਰ ਕੁਛ ਦਿਨ ਪਹਿਲਾਂ ਤੱਕ ਉਹ ਪੈਰੋਲ ਤੇ ਸੀਗੇ ਬਾਹਰ। ਜੀ ਜੀ। ਅਗਲੇ ਕਾਲਰ ਨੇ ਰਾਜਵੀਰ ਸੰਧੂ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ। ਹਾਂਜੀ ਮਿੰਟੂ ਸਰ ਜੀ, ਸਤਿ ਸ਼੍ਰੀ ਅਕਾਲ ਜੀ। ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਪਹਿਲਾਂ ਤਾਂ। ਮੈਂ ਮਾਨੀ ਖੇੜਾ ਰਾਜ। ਤੁਹਾਨੂੰ ਵੀ ਤੁਹਾਨੂੰ ਵੀ ਜੀ, ਮਾਨੀ ਖੇੜਾ ਜੀ ਤੁਹਾਨੂੰ। ਹਾਂਜੀ, ਤੇ ਮੇਰਾ ਕੁਝ ਸਵਾਲ ਇਹ ਆ ਵੀ ਆਪਣੇ ਜਥੇਦਾਰ ਗੁਆਂਢੀ ਆਪਣੇ ਦਿਆਲ ਸਿੰਘ ਦਾ ਕੀ ਬਣਿਆ ਜੀ? ਆ ਗਿਆ ਕਿ ਅੰਦਰ ਹੀ ਨੇ? ਇਹ ਤਾਂ ਦਿਆਲ ਸਿੰਘ ਤੇ ਹੁਣ ਪੁਲਿਸ ਵਾਲੇ ਦਿਆਲ ਹੋਣਗੇ ਤੇ ਤਾਂ ਹੀ ਛੱਡਣਗੇ ਨਾ, ਕਿਉਂਕਿ ਹਾਲ ਦੀ ਘੜੀ ਤੇ ਉਹ ਨਾ ਪੈ ਕੇ ਵਸ ਬਗਾਨੇ ਫਰਕ ਤਾਂ ਪੈ ਹੀ ਜਾਂਦਾ। ਹੁਣ ਤਾਂ ਵਸ ਬਗਾਨੇ ਆ, ਅੱਜ ਫਰਕ ਵੀ ਪੈ ਗਿਆ। ਦੱਸਦੇ ਦਿਆਲ ਸਿੰਘ ਅਚਾਨਕ ਢਿੱਲਾ ਮੱਠਾ ਹੋ ਗਿਆ, ਨਾਭੇ ਦੀ ਜੇਲ੍ਹ ਦੇ ਵਿੱਚੋਂ ਕੱਢ ਕੇ ਉਹਨੂੰ ਹਸਪਤਾਲ ਚ ਲਿਆਂਦਾ ਗਿਆ ਚੈੱਕਅਪ ਵਾਸਤੇ। ਮੈਂ ਤੇ ਆਖਿਆ ਲੈ ਹੋ ਗਈ ਖੱਬੇ ਪਾਸੇ ਫੇਰ ਦਰਦ ਇਹਦੇ ਵੀ, ਕਿਉਂਕਿ ਅਚਾਨਕ ਜਦੋਂ ਹਾਈ ਪ੍ਰੋਫਾਈਲ ਬੰਦੇ ਫੜੇ ਜਾਂਦੇ ਤੇ ਖੱਬੇ ਪਾਸੇ ਦਰਦ ਹੁੰਦਾ, ਸੀਨੇ 'ਚ ਦਰਦ ਹੁੰਦਾ। ਇਹ ਫਿਰ ਦਰਦ ਏਡਾ ਬੇਦਰਦ ਹੁੰਦਾ
ਇਹ 6 ਮਹੀਨੇ ਹਟਦਾ ਹੀ ਨਹੀਂ, ਉਹਨਾਂ ਚਿਰ ਜ਼ਮਾਨਤ ਹੋ ਜਾਂਦੀ ਹੈ, ਬੰਦਾ ਘਰੇ ਆ ਜਾਂਦਾ। ਪਰ ਇਹਨੂੰ ਚੈੱਕਅਪ ਤੋਂ ਬਾਅਦ ਫਿਰ ਜੇਲ੍ਹ ਦੇ ਵਿੱਚ ਛੱਡ ਆਇਆ। ਸੋ ਇਹ ਜੇਲ੍ਹ ਦੇ ਵਿੱਚ ਹੀ ਆ, ਨਾਭੇ ਜੇਲ੍ਹ ਦੇ ਵਿੱਚ ਹੀ ਆ। ਜੇ ਲੰਬੀ ਤੋਂ ਕਿਸੇ ਨੇ ਜਾਣਾ ਹੋਵੇ ਮੁਲਾਕਾਤ ਲਈ ਤੇ ਨਾਭੇ ਜਾ ਸਕਦਾ। ਜੀ ਜੀ। ਅਗਲੇ ਕਾਲਰ ਆਪਣੇ ਨਾਲ ਜੁੜੇ ਨੇ ਯਾਦਵਿੰਦਰ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਰਾਜਪਾਲ ਸਿੰਘ ਮਿੰਟੂ ਜੀ। ਸਤਿ ਸ਼੍ਰੀ ਅਕਾਲ। ਮਿੰਟੂ ਜੀ, ਮੇਰਾ ਇੱਕ ਸਵਾਲ ਆ ਛੋਟਾ ਜਿਹਾ। ਜਿਵੇਂ 84 ਦੇ ਕਤਲੇਆਮ ਤੇ ਗੱਲ ਕਰਦੇ ਹਾਂ ਆਪਾਂ, ਹਰ ਇੱਕ ਚੀਜ਼ ਤੇ ਆਪਾਂ ਬਲੇਮ ਮਤਲਬ ਸਾਰੇ ਕਾਲੀ ਜਿਹੜੇ ਆਪਾਂ ਨਹੀਂ ਕਾਲੀ ਕਾਂਗਰਸ ਤੇ ਦੇਈ ਜਾਂਦੇ ਨੇ ਵੀ ਕਾਂਗਰਸ ਆ ਕਾਂਗਰਸ ਆ। ਇਹ ਨਹੀਂ ਇਵੇਂ ਜੇ ਕਾਂਗਰਸ ਦੇ ਰਾਜ ਦੇ ਵਿੱਚ ਹੋਇਆ, ਪੰਜਾਬ ਦੇ ਵਿੱਚ ਬਾਦਲਾਂ ਦੇ ਰਾਜ 'ਚ ਗੁਰੂ ਸਾਹਿਬ ਦੀ ਬੇਅਦਬੀ ਤੇ ਨਿਹੱਥੇ ਸਿੱਖਾਂ ਦੇ ਤੇ ਵੀ ਜੋ ਕੁਛ ਹੋਇਆ ਸਾਡੇ ਸਾਹਮਣੇ ਆ। ਉਦੋਂ ਪਹਿਲਾਂ ਨਿਰੰਕਾਰ ਵੀ ਦਾ ਕੇਸ ਸੀ ਜਿਹੜਾ, ਉਹ ਵੀ ਬਾਦਲ ਦੇ ਰਾਜ 'ਚ ਹੋਇਆ। ਕਿਉਂ ਨਹੀਂ ਇਹ ਮੰਨ ਲਿਆ ਜਾਂਦਾ ਵੀ ਉਧਰ ਉਹ ਦੋਸ਼ੀ ਨੇ, ਇੱਧਰ ਇਹ ਦੋਸ਼ੀ ਨੇ, ਚੱਕ ਕੇ ਦੋਹਾਂ ਨੂੰ ਵੀ ਅੰਦਰ ਕੀਤਾ ਜਾਵੇ? ਦੇਖੋ, ਅੰਦਰ ਤੇ ਸਾਰੇ ਦੋਸ਼ੀ ਹੋਣੇ ਚਾਹੀਦੇ, ਚਾਹੇ ਕੋਈ ਵੀ ਹੈ, ਕਿਸੇ ਵੀ ਪਾਰਟੀ ਦਾ, ਕਿਸੇ ਵੀ ਸੰਗਠਨ ਦਾ। ਰੌਲਾ ਤਾਂ ਇਹੀ ਹੈ ਨਾ ਕਿ ਇਹਨਾਂ ਚੀਜ਼ਾਂ ਨੂੰ ਮੰਨਦਾ ਨਹੀਂ ਗਾ ਕੋਈ। ਉਹ ਇੱਥੇ ਤੇ ਹੁਣ ਇਹ ਚੱਲਦਾ ਪਿਆ ਕਿ ਇਹ ਨਹੀਂ ਕਿਹਾ ਜਾਂਦਾ ਕਿ ਮੈਂ ਇਮਾਨਦਾਰ ਹਾਂ। ਰਾਜਨੀਤੀ 'ਚ ਇਹ ਕਿਹਾ ਜਾਂਦਾ ਕਿ ਮੈਂ ਤੇ ਇੱਥੇ ਛੋਟਾ ਚੋਰ ਹਾਂ, ਤੂੰ ਵੱਡਾ ਚੋਰ ਆ। ਉਹ ਇਹ ਤੇ ਹੈ ਹੀ ਆ। ਇਹ ਜਿਹੜੀ FIR ਦੀ ਅੱਜ ਗੱਲ ਕੀਤੀ ਹੈ ਕਾਂਗਰਸੀਆਂ ਨੇ ਕਿ RSS ਦੇ ਬੰਦੇ ਵੀ ਸ਼ਾਮਲ ਸੀਗੇ, ਇਹ ਤੇ ਜ਼ਿਕਰ ਤੇ ਕਈ ਥਾਵਾਂ ਤੇ ਜ਼ਿਕਰ ਤੇ ਆ ਇਹਨਾਂ ਚੀਜ਼ਾਂ ਦਾ, ਕਈ ਥਾਂ ਤੇ ਜ਼ਿਕਰ ਆ ਚੁੱਕਿਆ ਪਹਿਲਾਂ। ਉਹ ਜੇ ਕਾਂਗਰਸ ਦਾ ਦੇਖਣਾ ਹੋਵੇ ਤੇ ਜਿਹੜਾ ਮਰਵਾਹਾ ਕਮਿਸ਼ਨ ਬੈਠਾ ਸੀਗਾ, ਜਿਹਨੇ ਸਾਰੀ ਪਰਤੀ ਖੋਲ ਦਿੱਤੀ ਸੀਗੀ, ਉਹ ਕਿੰਨੇ ਦੱਬਿਆ ਸੀਗਾ? ਜਵਾਬ ਦੇ ਦੇਣ ਕਾਂਗਰਸੀ ਕੋਈ। ਰਾਜੀਵ ਗਾਂਧੀ ਨੇ ਉਹ ਕਮਿਸ਼ਨ ਦੀ ਜਿਹੜੀ ਰਿਪੋਰਟ ਸੀਗੀ, ਫਾਈਂਡਿੰਗਸ ਦੀਆਂ ਸਾਰੀਆਂ ਦੱਬ ਲਈਆਂ ਸੀ। ਫਿਰ ਇੱਕ ਕਪੂਰ ਮਿੱਤਲ ਕਮਿਸ਼ਨ ਬਣਿਆ ਸੀਗਾ, ਜਿਹਨੇ ਮੇਰੇ ਖਿਆਲ ਦੇ ਨਾਲ ਪੁਲਿਸ ਅਫਸਰਾਂ ਦੀਆਂ ਬਖੀਆਂ ਉਧੇੜ ਦਿੱਤੀਆਂ ਸੀ ਕਿ ਇਹਨਾਂ ਦਾ ਕੀ ਰੋਲ ਸੀਗਾ। ਉਸ ਕਮਿਸ਼ਨ ਨੇ ਸ਼ਾਇਦ ਇੱਥੋਂ ਤੱਕ ਵੀ ਕਹਿ ਦਿੱਤਾ ਸੀਗਾ ਕਿ ਕੋਈ ਜਾਂਚ ਪੜਤਾਲ ਨਹੀਂ, ਇਹਨਾਂ ਤੇ ਸਿੱਧੀ ਡਾਇਰੈਕਟਲੀ ਕਾਰਵਾਈ ਕਰੋ, ਕਿਉਂਕਿ ਇਹ ਇਨਵੋਲਵ ਨੇ ਵਿੱਚ ਡਾਇਰੈਕਟਲੀ ਇਸ ਕਤਲੇਆਮ ਦੇ। ਤਾਂ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਕਿ ਕਾਂਗਰਸ ਦੇ ਜਿਹੜੇ ਨੇਤਾ ਜਿਹੜੇ ਕਹਿੰਦੇ ਆ ਕਿ ਨਹੀਂ ਕੁਛ ਲੋਕਾਂ ਦਾ ਗੁਨਾਹ ਸੀਗਾ, ਉਹਦੇ ਵਿੱਚ ਕੋਈ ਪਾਰਟੀ ਦਾ ਬਹੁਤਾ ਵੱਡਾ ਰੋਲ ਨਹੀਂ। ਤਾਂ ਪਾਰਟੀ ਦਾ ਰੋਲ ਆ ਹੀ ਗਿਆ ਨਾ ਜਦੋਂ ਤੁਸੀਂ ਇਹਨਾਂ ਚੀਜ਼ਾਂ ਨੂੰ ਦਬਾਇਆ। ਤੇ ਜੇ ਅਕਾਲੀਆਂ ਦੀ ਗੱਲ ਕਰੀਏ ਤੇ ਫਿਰ ਤੇ ਬਹੁਤ ਕੁਛ ਹੈ ਸਰਦਾਰ ਸਾਹਿਬ, ਬੇਅਦਬੀ ਤੋਂ ਲੈ ਕੇ ਜੋ ਚੀਜ਼ਾਂ ਪਿੱਛੇ ਵਾਪਰੀਆਂ ਤੁਸੀਂ ਹੋਰ ਛੱਡੋ। ਅਕਾਲੀਆਂ ਦੀ ਲੀਡਰਸ਼ਿਪ ਉਹੀ ਲੀਡਰਸ਼ਿਪ ਹੈ ਨਾ ਜਿਹੜੀ ਕਹਿੰਦੀ ਸੀ ਕਿ ਆਲਮ ਸੈਨਾ ਨੇ ਸਾਡੀ ਜਵਾਨੀ ਦਾ ਘਾਣ ਕਰ ਦਿੱਤਾ, ਤੇ ਬਾਅਦ ਦੇ ਵਿੱਚ ਉਹੀ ਇਜ਼ਹਾਰ ਆਲਮ ਹੈ ਜਿਹੜਾ ਸਰੋਪਾ ਪਾ ਕੇ ਅਕਾਲੀ ਬਣ ਗਿਆ। ਦੇਖੋ ਜੀ ਜੀ। ਅਗਲੇ ਜਿਹੜੇ ਕਾਲਰ ਆਪਣੇ ਨਾਲ ਜੁੜੇ ਨੇ ਅਵਤਾਰ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਮੈਂ ਅਵਤਾਰ ਸਿੰਘ ਕਸ਼ਮੀਰ ਤੋਂ ਜੀ। ਨਵੇਂ ਸਾਲ ਦੀ ਤੁਹਾਨੂੰ ਸਾਰਿਆਂ ਨੂੰ ਤੇ ਸੁਣਨ ਵਾਲਿਆਂ ਨੂੰ ਬਹੁਤ ਬਹੁਤ ਵਧਾਈ। ਧੰਨਵਾਦ ਜੀ। ਧੰਨਵਾਦ, ਸ਼ੁਕਰੀਆ। ਤੇ ਮੈਂ ਮਿੰਟੂ ਜੀ ਪੁੱਛਣਾ ਚਾਹੁੰਦਾ ਹੈ ਕਿ ਖਹਿਰਾ ਸਾਹਿਬ ਬੜੇ ਅਗਰੈਸਿਵ ਹੁੰਦੇ ਸੀ ਤੇ ਕੁਝ ਸਮੇਂ ਤੋਂ ਮੈਨੂੰ ਉਹ ਢਿੱਲੇ ਢਿੱਲੇ ਜੇ ਲੱਗਦੇ ਨੇ। ਉਹਦਾ ਕੀ ਕਾਰਨ ਆ? ਕੀ ਮਤਲਬ ਮੈਂ ਸਮਝਦਾ ਵੀ ਕਿਤੇ ਉਹ ਡਿਸਹਾਰਟਡ ਤਾਂ ਨਹੀਂ ਹੋਏ ਪਏ? ਧੰਨਵਾਦ ਜੀ। ਇਹ ਤੁਹਾਡਾ ਸਵਾਲ ਬਹੁਤ ਸਾਰੇ ਲੋਕਾਂ ਦਾ ਸਵਾਲ ਆ ਕਿ ਅੱਗੇ ਤੇ ਬੜੇ ਐਕਟਿਵ ਨਜ਼ਰ ਆਉਂਦੇ ਸੀਗੇ। ਉਹ ਇੱਕ ਤੇ ਨਾ ਉਹਨਾਂ ਦੀ ਭਰਜਾਈ ਹਾਰ ਗਈ ਆ, ਉਹਦੇ ਕਰਕੇ ਥੋੜਾ ਜਿਹਾ ਨਾ ਡੈਂਟ ਤੇ ਪਿਆ। ਉਹ ਮੰਨਣ ਜਾਂ ਨਾ ਮੰਨਣ ਇਸ ਚੀਜ਼ ਦਾ ਨਾ ਉਹਨਾਂ ਦੇ ਵਿਅਕਤੀਤਵ ਤੇ ਡੈਂਟ ਤੇ ਪਿਆ, ਕਿਉਂਕਿ ਬਹੁਤ ਲੰਮੇ ਸਮੇਂ ਤੋਂ ਰਾਮਗੜ੍ਹ ਪਿੰਡ ਦੇ ਵਿੱਚ ਇਹਨਾਂ ਦੀ ਜੈ ਜੈਕਾਰ ਸੀਗੀ। ਐਤਕੀ ਉਹ ਜਾਦੂ ਆ ਜਿਹੜਾ ਸਿਰ ਚੜ ਕੇ ਨਹੀਂ ਬੋਲਿਆ। ਪਰ ਇੱਕ ਤੁਹਾਨੂੰ ਖੁਸ਼ਖਬਰੀ ਦੇ ਦੇਣਾ, ਜੇ ਤੁਸੀਂ ਉਹਦੇ ਸਮਰਥਕ ਹੋ ਠਹਿਰੇ ਜੇ, ਖੁਸ਼ਖਬਰੀ ਇਹ ਆ ਕਿ ਮਾਘੀ ਤੋਂ ਪਹਿਲਾਂ ਉਹ ਪਾਰਟੀ ਐਲਾਨਣ ਜਾ ਰਹੇ ਆ। ਹੁਣੇ ਸਾਡੇ ਮਿੱਤਰ ਆ ਨੀਲ ਭਲਿੰਦਰ ਸਿੰਘ ਜੀ ਹੋਰੀ, ਸੀਨੀਅਰ ਜਰਨਲਿਸਟ ਆ, ਉਹ ਇੰਟਰਵਿਊ ਕਰਕੇ ਆਏ ਆ। ਉਹ ਇੰਟਰਵਿਊ ਮੈਂ ਥੋੜੀ ਜਿਹੀ ਸੁਣੀ ਆ, ਅਖੀਰਲਾ ਹਿੱਸਾ, ਬਿਲਕੁਲ ਆਖਰੀ ਮਰਹਲੇ ਤੇ ਉਹ ਇੰਟਰਵਿਊ ਸੁਣੀ ਆ। ਉਹਦੇ ਚ ਨੀਲ ਭਲਿੰਦਰ ਜੀ ਪੁੱਛਦੇ ਆ ਕਿ ਮਾਘੀ ਤੱਕ ਇੰਤਜ਼ਾਰ ਕਰਨਾ ਪਊ ਕਿ ਪਹਿਲਾ ਪਟਾਕਾ? ਉਹ ਕਹਿੰਦੇ ਆ ਕਿ ਜੀ ਪਹਿਲਾ ਪਟਾਕਾ ਪਾ ਦਿਆਂਗੇ। ਇਹਦਾ ਮਤਲਬ ਆ ਕਿ ਉਹ ਜਿਹੜੀ ਉਦਾਸੀ ਜੀ ਛਾਈ ਪਈ ਆ ਨਾ ਪੰਜਾਬੀ ਰਾਜਨੀਤੀ ਦੇ ਜਿਹੜੇ ਚਾਸਕੂ ਆ, ਤਾਂ ਉਹ ਰਾਤੀ ਹੁਣ ਜਲਦੀ ਟੁੱਟ ਜਾਣ ਵਾਲੀ ਆ। ਉਧਰੋਂ ਫੂਲਕਾ ਸਾਹਿਬ ਆ ਗਏ, ਉਧਰੋਂ ਖਹਿਰਾ ਸਾਹਿਬ ਆ ਗਏ, ਉਧਰੋਂ ਟਕਸਾਲੀ ਹੈਗੇ ਆ। ਰੌਣਕ ਮੇਲੇ ਖੂਬ ਲੱਗਣਗੇ, ਖੂਬ ਰੰਗ ਜਾਵੇਗਾ। ਜੀ ਜੀ ਬਿਲਕੁਲ। ਇਹ ਮਈ ਤੱਕ ਰੌਣਕਾਂ ਹੀ ਜਿਹੜੀਆਂ ਰਹਿਣੀਆਂ ਆ ਤੇ ਫਿਰ 5 ਸਾਲ ਰੋਣਾ ਲੋਕਾਂ ਦਾ। ਤੇ ਅਗਲੇ ਜਿਹੜੇ ਕਾਲਰ ਆਪਣੇ ਨਾਲ ਜੁੜੇ ਨੇ ਰੂਬੀ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹੈਲੋ। ਹਾਂਜੀ ਹਾਂਜੀ।
ਹਾਂਜੀ ਹਾਂਜੀ, ਹੈਪੀ ਨਿਊ ਈਅਰ ਟੂ ਆਲ ਆਫ ਯੂ ਜੀ। ਮੇਰਾ ਕੁਐਸਚਨ ਇਹ ਹੈ ਕਿ ਤੁਹਾਨੂੰ ਇਹ ਨਹੀਂ ਲੱਗਦਾ ਕਿ ਖਹਿਰਾ ਸਾਹਿਬ ਨੇ ਬਹੁਤ ਟਾਈਮ ਵੇਸਟ ਕਰ ਲਿਆ ਰੈਲੀਆਂ ਰੂਲੀਆਂ ਕਰ ਕੇ? ਅਗਰ ਉਹ ਸੀਰੀਅਸਲੀ ਪੰਜਾਬ ਲਈ ਸੋਚਦੇ ਤੇ ਕੇਜਰੀਵਾਲ ਦੇ ਨਾਲ ਹੀ ਰਹਿੰਦੇ ਜਦੋਂ ਤੱਕ ਉਹ ਪਾਰਟੀ ਸਟਰੋਂਗ ਨਹੀਂ ਹੋ ਜਾਂਦੀ ਪੰਜਾਬ ਦੇ ਵਿੱਚ। ਦੂਜੀ ਗੱਲ ਮੈਨੂੰ ਇਹ ਲੱਗਦੀ ਹੈ ਕਿ ਅਸੀਂ ਸਾਡੀ ਕੌਮ ਜਿਹੜੀ ਆ ਬਲੇਮ ਗੇਮ ਦੇ ਵਿੱਚ ਬਹੁਤ ਇੰਟਰਸਟ ਲੈਂਦੀ ਆ ਵੀ ਫਲਾਣੇ ਉੱਤੇ ਦੋਸ਼ ਲਾ ਦਿਓ, ਉਹਨਾਂ ਕਰਕੇ 84 ਹੋਇਆ, ਫਲਾਣੇ ਕਰਕੇ ਉਹ ਹੋਇਆ। ਪਹਿਲੀ ਗੱਲ ਤੇ ਇਹ ਆ ਵੀ ਜੇ ਹਿੰਦੂ ਸਿੱਖਾਂ ਦੇ ਇੰਨੇ ਦੁਸ਼ਮਣ ਹੋਣ ਤੇ ਡਾਕਟਰ ਮਨਮੋਹਨ ਸਿੰਘ ਹੋਣਾ ਨੂੰ ਪ੍ਰਾਈਮ ਮਿਨਿਸਟਰ ਕੋਈ ਨਹੀਂ ਬਣਾ ਸਕਦਾ ਸੀਗਾ। ਉਹਨਾਂ ਦੀ ਕਾਬਲੀਅਤ ਸੀਗੀ ਤਾਂ ਉੱਥੇ ਪਹੁੰਚੇ, ਭਾਵੇਂ ਜਿੰਨੀ ਮਰਜ਼ੀ ਵਿਰੋਧਤਾ ਹੋਵੇ। ਮੇਨ ਗੱਲ ਇਹ ਹੈ ਵੀ ਸਾਡੀ ਕੌਮ ਨੂੰ ਆਪਣੇ ਵਿੱਚ ਕਾਬਲੀਅਤ ਜਿਹੜੀ ਆ ਉਹਨੂੰ ਪੈਦਾ ਕਰਨਾ ਬਣਦਾ ਹੈ ਪਹਿਲਾਂ। ਥੈਂਕ ਯੂ। ਬਾਕੀ ਦੇਖੋ ਰੂਬੀ ਜੀ, ਜਿਹੜਾ ਦੋਸ਼ੀ ਆ ਜੇ ਉਹਦੇ ਤੇ ਦੋਸ਼ ਨਹੀਂ ਲਾਉਂਗੇ ਤਾਂ ਉਹਨੂੰ ਫੜੂਗਾ ਕੌਣ ਤੇ ਉਹਨੂੰ ਫਿਰ ਜਿਹੜਾ ਕਰਾਊਗਾ ਕੌਣ? ਜੇ ਸੱਜਣ ਕੁਮਾਰ ਦੇ ਉੱਤੇ ਦੋਸ਼ ਜਿਹੜੇ ਲਾਏ ਆ, ਜੇ ਉਹਨੇ ਕੀਤਾ ਤੇ ਤਾਂ ਹੀ ਉਹਨੂੰ ਸਜ਼ਾ ਜਿਹੜੀ ਉਹ ਹੁਣ ਹੋ ਰਹੀ ਆ। ਸੋ ਇਹ ਚੀਜ਼ ਕਹਿਣੀ ਵੀ ਬਲੇਮ ਨਹੀਂ ਕਰਨਾ, ਵੀ ਜੇ ਤੁਹਾਡੇ ਉੱਤੇ ਅਤਿਆਚਾਰ ਹੋਇਆ ਤੇ ਉਹ ਤਾਂ ਤੁਹਾਡਾ ਕਰਨਾ ਹੱਕ ਆ। ਉਹ ਤਾਂ ਜਿਹੜੇ ਵੀ ਕਿਸੇ ਦੇ ਨਾਲ ਕਿਤੇ ਵੀ ਹੁੰਦਾ ਆ ਤੇ ਉਹਨੂੰ ਕਹਿਣਾ ਹੀ ਚਾਹੀਦਾ ਆ। ਇਹ ਤੁਸੀਂ ਕਹਿਣਾ ਵੀ ਬਲੇਮ ਨਾ ਕਰੋ ਤਾਂ ਇਹ ਜਿਹੜੀ ਗਲਤ ਗੱਲ ਆ। ਬਾਕੀ ਹਾਂ, ਕਾਬਲੀਅਤ ਪੈਦਾ ਕਰਨ ਵਾਲੀ ਤਾਂ ਡੈਫੀਨੇਟਲੀ ਗੱਲ ਜਿਹੜੀ ਉਹ ਜ਼ਰੂਰੀ ਆ। ਜੀ ਮਿੰਟੂ ਜੀ। ਨਹੀਂ, ਇਹਨਾਂ ਨੇ ਬੜੀ ਵਧੀਆ ਗੱਲ ਕੀਤੀ ਹੈ ਕਿ ਪ੍ਰਧਾਨ ਮੰਤਰੀ 'ਚ ਕਾਬਲੀਅਤ ਸੀ। ਜੇ ਉਹਨਾਂ 'ਚ ਕਾਬਲੀਅਤ ਸੀ ਫਿਰ ਹਿੰਦੂ ਸਿੱਖ ਦਾ ਤਾਂ ਮਸਲਾ ਹੀ ਨਹੀਂ ਰਹਿ ਗਿਆ, ਤਾਂ ਕਾਬਲ ਬੰਦੇ ਨੂੰ ਬਣਾਇਆ ਉਹਨਾਂ ਨੇ। ਤਾਂ ਇਹ ਨਹੀਂ ਕਹਿਣਾ ਚਾਹੀਦਾ ਕਿ ਸਿੱਖ ਕਰਕੇ ਬਣਿਆ। ਫਿਰ ਤਾਂ ਤੁਸੀਂ ਉਹਨਾਂ ਦੀ ਕਾਬਲੀਅਤ ਨਾਲ ਹੀ ਅਨਿਆਂ ਕਰਦੇ ਪਏ ਹੋ ਨਾ। ਜੇ ਤੁਸੀਂ ਕਹਿੰਦੇ ਹੋ ਕਿ ਮਨਮੋਹਨ ਸਿੰਘ ਕਾਬਲੀਅਤ ਰੱਖਦੇ ਸੀਗੇ ਤੇ ਫਿਰ ਤੁਸੀਂ ਵਿੱਚ ਕਾਸਟਿਜ਼ਮ ਨੂੰ ਜਾਂ ਤੁਸੀਂ ਧਰਮ ਵਾਲੇ ਪਾਸੇ ਨੂੰ ਲੈ ਕੇ ਚੱਲੋਗੇ ਤਾਂ ਫਿਰ ਤੇ ਉਹਨਾਂ ਦੀ ਕਾਬਲੀਅਤ, ਚਾਹੇ ਕਿਸੇ ਦੀ ਵੀ ਕਾਬਲੀਅਤ ਹੋਵੇ, ਉਹਦੇ ਨਾਲ ਅਨਿਆਂ ਨਾ। ਇਹ ਦੂਜੀ ਚੀਜ਼ ਹੈ, ਬਲੇਮ ਨਹੀਂ ਹੈ। ਮੈਂ ਤੁਹਾਨੂੰ ਫੈਕਟ ਦੱਸੇ ਆ ਕਿ ਉਹ ਕਿਹੜੇ ਬੰਦੇ ਸੀਗੇ ਜਿਨ੍ਹਾਂ ਨੇ ਉਹ ਕਮਿਸ਼ਨਾਂ ਦੀਆਂ ਸਿਫਾਰਸ਼ਾਂ ਜਿਹੜੀਆਂ ਨੱਪੀਆਂ। ਮੈਂ ਤੇ ਕਿਸੇ ਵੀ ਪਾਰਟੀ ਨੂੰ ਸਪੋਰਟ ਨਹੀਂ ਕਰਦਾ। ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਕਿ ਕੀ ਹੋਇਆ, ਵੀ ਉਹ ਕਤਲੇਆਮ ਹੈ ਜਿਹੜਾ ਉਹ ਬਾਹਰੋਂ ਆਏ ਲੋਕ ਕਰ ਗਏ ਸੀ, ਕਿ ਜਿਹੜੇ ਲੋਕਾਂ ਨੇ ਕਾਤਲਾਂ ਨੂੰ ਬਚਾਇਆ ਉਹ ਬਾਹਰਲੇ ਦੇਸ਼ਾਂ ਦੇ ਲੋਕ ਸੀਗੇ। ਤਾਂ ਕੀ ਉਹਨਾਂ ਦੀ ਗੱਲ ਨਾ ਕਰੀਏ? ਕੀ ਇਹ ਬਲੇਮ ਆ? ਇਹ ਤੇ ਫੈਕਟ ਨੇ ਜਿਨ੍ਹਾਂ ਤੇ ਚਰਚਾ ਹੋਣੀ ਚਾਹੀਦੀ ਹੈ ਮੇਰੇ ਖਿਆਲ ਦੇ ਨਾਲ। ਬਾਕੀ ਦੂਸਰੀ ਗੱਲ ਨਾਲ ਮੈਂ ਭੈਣ ਜੀ ਦੇ ਨਾਲ ਬਹੁਤ ਹੱਦ ਤੱਕ ਮੁਤਫਿਕ, ਔਰ ਮੈਂ ਗੱਲ ਕਹਿ ਵੀ ਚੁੱਕਾ ਕਿ ਖਹਿਰੇ ਨੇ ਬਹੁਤ ਸਾਰਾ ਟਾਈਮ ਹੈ ਜਿਹੜਾ ਉਹ ਵੇਸਟ ਕਰ ਲਿਆ। ਜੀ ਜੀ, ਗਰਮ ਲੋਹੇ ਤੇ ਥੋੜਾ ਮਾਰਨਾ ਚਾਹੀਦਾ। ਹੁਣ ਤਾਂ ਠੰਡੇ ਪੈ ਨੂੰ ਦੁਬਾਰਾ ਗਰਮ ਕਰਨਾ ਬੜਾ ਔਖਾ ਹੁੰਦਾ ਹੈ। ਜੀ, ਹੁਣ ਤਾਂ ਠੰਡ ਵੈਸੇ ਵੀ ਜ਼ਿਆਦਾ ਪੈਂਦੀ ਹੈ। ਬਿਲਕੁਲ ਬਿਲਕੁਲ ਜੀ। ਗੁਰਦੀਪ ਜੀ, ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ ਮਿੰਟੂ ਜੀ, ਨਵੇਂ ਸਾਲ ਦੀਆਂ ਮੁਬਾਰਕਾਂ ਤੁਹਾਨੂੰ। ਪਹਿਲਾ ਪ੍ਰੋਗਰਾਮ ਹੈ। ਸਤਿ ਸ਼੍ਰੀ ਅਕਾਲ ਜੀ। ਤੇ ਰੂਬੀ ਜੀ ਨੂੰ ਕਹਿਣਾ ਚਾਹੁੰਦਾ ਕਿ ਦਲੀਲਾਂ ਥੋੜੀਆਂ ਘੱਟ ਜਾਇਆ ਕਰੋ, ਕਿਉਂਕਿ ਸਵਾਲਾਂ ਜਵਾਬਾਂ ਨਾਲ ਪਾ ਦਲੀਲਾਂ ਵਾਲੇ ਪ੍ਰੋਗਰਾਮ ਹੋਰ ਬਥੇਰੇ ਕਰਦੇ ਆਪਾਂ ਸਾਰੇ ਜੀ। ਮੇਰੇ ਸਵਾਲ ਹੈਗੇ ਜੀ ਦੋ। ਇੱਕ ਤਾਂ ਹੈਗਾ ਜੀ ਉਹ ਸਕਾਟਲੈਂਡ ਵਾਲੇ ਦਾ ਦੱਸਿਓ ਮੁੰਡੇ ਦਾ, ਤੇ ਇੱਕ ਹੈਗਾ ਜੀ ਜਦੋਂ ਮੋਦੀ ਜੀ ਉੱਥੇ ਗਿਆ ਸੀਗੇ ਕੱਲ ਲਵਲੀ ਇੰਸਟੀਚਿਊਟ, ਉੱਥੇ ਕੀ ਕਹਿ ਕੇ ਆਏ? ਉੱਥੇ ਕੋਈ ਖਬਰਾਂ ਆਉਂਦੀਆਂ ਕਿ ਉਹਨਾਂ ਨੇ ਸਵਾਲ ਪੁੱਛੇ ਆ ਤੇ ਰਾਹੁਲ ਗਾਂਧੀ ਦੀ ਟਵੀਟ ਦੇਖ ਕੇ ਉਹ ਸੱਚੀ ਗੱਲ ਹੈ ਕਿ ਨਹੀਂ? ਥੈਂਕ ਯੂ। ਥੈਂਕ ਯੂ। ਰਾਹੁਲ ਗਾਂਧੀ ਨੇ ਕਿਹਾ ਸੀਗਾ ਕਿ ਆਹ 5 ਸਵਾਲ ਪੁੱਛੋ, ਸਟੂਡੈਂਟਸ ਨੂੰ ਕਿਹਾ ਸੀਗਾ। ਸਟੂਡੈਂਟਸ ਕਿੱਦਾਂ ਪੁੱਛ ਲੈਣਗੇ ਸਵਾਲ ਤੇ ਪੱਤਰਕਾਰ ਨਹੀਂ ਪੁੱਛ ਪਾਉਂਦੇ। 5 ਸਾਲ ਤੋਂ ਉਡੀਕ ਰਹੇ, ਹੱਥਾਂ 'ਚ ਖੁਰਕ ਰਹੇ ਪੱਤਰਕਾਰ ਕੇ ਸਾਨੂੰ ਕਿਤੇ ਮੌਕਾ ਮਿਲੇ ਸਵਾਲ ਕਰੀਏ, ਮੌਕਾ ਦਿੰਦੇ ਹੀ ਨਹੀਂ ਹੈ। ਤਾਂ ਉਹ ਇੱਕ ਟਵੀਟ ਆਇਆ ਸੀਗਾ ਮੇਰੇ ਖਿਆਲ ਦੇ ਨਾਲ, ਮੈਂ ਪੜ੍ਹਿਆ ਤੇ ਨਹੀਂ ਹੈ, ਪਰ ਉਹ ਇੱਕ ਚਰਚਾ ਚੱਲਦੀ ਪਈ ਸੀਗੀ ਕਿ ਉਹਨਾਂ ਨੇ ਟਵੀਟ ਕੀਤਾ ਕਿ ਆਹ ਸਵਾਲ ਪੁੱਛੋ ਜਦੋਂ ਤੁਹਾਡੇ ਕੋਲ ਆਊਗਾ ਪ੍ਰਧਾਨ ਮੰਤਰੀ। ਤੇ ਉੱਥੇ ਬਹੁਤੀ ਗੱਲ ਤੇ ਉਹਨਾਂ ਨੇ ਇਹੀ ਕੀਤੀ ਆ ਕਿ ਜਿੱਦਾਂ ਇੱਕ ਨਾਰਾ ਸੀਗਾ ਜੈ ਜਵਾਨ ਜੈ ਕਿਸਾਨ, ਉਹ ਕਹਿੰਦੇ ਕਿ ਹੁਣ ਨਾਲ ਜੈ ਵਿਗਿਆਨ ਵੀ ਕਰਨਾ ਪਊਗਾ। ਤਾਂ ਵਿਗਿਆਨ ਦੀ ਉਹਨਾਂ ਨੇ ਗੱਲ ਕੀਤੀ ਆ। ਜਦੋਂ ਵਿਗਿਆਨ ਦੀ ਗੱਲ ਕਰਦੇ ਆ ਇਹ ਫਿਰ ਥੋੜਾ ਜਿਹਾ ਤਰਕ ਸੰਗਤ ਗੱਲ ਨਹੀਂ ਕਰਦੇ, ਕਿਉਂਕਿ ਇਹ ਤੇ ਉਹ ਤੁਹਾਨੂੰ ਪਤਾ ਹੀ ਨਹੀਂ, ਗਣੇਸ਼ ਜੀ ਦਾ ਸਿਰ ਹੈ ਜਿਹੜਾ ਕਹਿੰਦੇ ਕਿ ਪਲਾਸਟਿਕ ਸਰਜਰੀ ਵਾਲਾ ਕੰਮ ਹੀ ਅਸੀਂ ਸ਼ੁਰੂ ਕੀਤਾ। ਦੋ ਤਿੰਨ ਚੀਜ਼ਾਂ ਇਕੱਠੀਆਂ ਘੜੀ ਸੀ ਫਿਰਦੇ, ਇੱਕ ਤੇ ਇਤਿਹਾਸ ਇਹਨਾਂ ਦਾ ਆਪਣਾ, ਇੱਕ ਵਿਗਿਆਨ ਵੀ ਕਦੇ ਕਦੇ ਇਹਨਾਂ ਦਾ ਆਪਣਾ ਹੋ ਜਾਂਦਾ। ਅਖੀਰ ਅਸੀਂ ਇਸ ਗੱਲ ਤੇ ਆਪਾਂ ਕਹਿ ਸਕਦੇ ਹਾਂ ਕਿ ਪ੍ਰਧਾਨ ਮੰਤਰੀ ਦੇ ਤੌਰ ਤੇ ਜਾਂਦੇ ਆ, ਕਿਉਂਕਿ ਇੱਥੇ ਇੰਡੀਅਨ ਕਾਂਗਰਸ ਦੀ ਜੀ ਮੇਰੇ ਖਿਆਲ ਦੇ ਨਾਲ ਇੰਡੀਅਨ ਸਾਇੰਸ ਕਾਂਗਰਸ ਦੀ ਜੀ, ਉਹਦੇ ਮੌਕੇ ਤੇ ਗਏ ਆ, ਕੋਈ ਸਪੈਸ਼ਲੀ LTU ਦੇ ਵਿੱਚ ਨਹੀਂ ਗਏ। ਜੀ ਜੀ। ਅਗਲੀ ਜਿਹੜੇ ਕਾਲਰ ਨੇ ਆਪਣੇ ਨਾਲ ਜੁੜੇ ਨੇ, ਮਨਜੀਤ ਕੌਰ ਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੈਂ ਕਹਿਣਾ ਚਾਹੁੰਦੀ ਹਾਂ ਵੀ ਜਿਹੜੇ ਅੱਜ ਕਹਿੰਦੇ ਨੇ ਨਾ ਵੀ ਜਿਹੜਾ ਕਾਂਗਰਸ ਨੇ ਕੀਤਾ, ਕਾਂਗਰਸ ਦਾ ਉਸ ਵੇਲੇ ਰਾਜ ਸੀ, ਕੀਤਾ RSS ਤੇ ਬਜਰੰਗ ਵਾਲਿਆਂ ਨੇ ਜ਼ਿਆਦਾ। ਸਾਡੇ ਘਰ ਦੇ ਅੱਗੇ ਨਿਸ਼ਾਨ ਲਾ ਗਏ ਸਨ ਤੇ ਇੱਕ ਭਾਂਡਿਆਂ ਵਾਲਾ ਸੀ ਭਾਈ, ਭਾਂਡੇ ਵੇਚਦਾ ਸੀ ਉਹ, ਤੇ ਉਹ ਸਪੈਸ਼ਲ ਸਾਡੇ ਘਰ ਕਹਿਣ ਆਇਆ ਸੀ ਵੀ ਭੈਣ ਜੀ ਤੁਸੀਂ ਘਰ ਵੇਚ ਕੇ ਚਲੇ ਜਾਓ।
ਨਹੀਂ ਤੇ ਅਸੀਂ ਨਾ ਕਬਜ਼ਾ ਕਰ ਲੈਣਾ ਜੇ। ਬਜਰੰਗ ਦਲ ਵਾਲਾ ਸੀ ਉਹ, ਅਸੀਂ ਕਬਜ਼ਾ ਕਰ ਲੈਣਾ, ਜਿੰਨੇ ਤੁਹਾਨੂੰ ਮਿਲਦੇ ਨੇ ਉਹਨੇ ਵੇਚ ਕੇ ਤੁਸੀਂ ਚਲੇ ਜਾਓ। ਅਸੀਂ ਬੜੇ ਸਸਤੇ 'ਚ ਘਰ ਵੇਚ ਕੇ ਤੇ ਅਸੀਂ ਆ ਗਏ ਸੀ ਫਿਰ ਉੱਥੋਂ। ਤੇ ਬਾਕੀ ਦੂਜਾ ਮੇਰਾ ਸਵਾਲ ਇਹ ਵੇ ਵੀ ਅੱਜ ਉਹਦੇ ਤੇ ਤਾਂ ਇਲਜ਼ਾਮ ਲੱਗਦਾ ਪਿਆ ਵੀ ਉਹਨੇ ਆਖਿਆ ਸੀ ਵੀ ਮਾਂ ਮੇਰੀ ਮਰ ਗਈ ਹੈ ਤੇ ਜਦੋਂ ਦਰਖਤ ਹਿੱਲਦਾ ਤੇ ਧਰਤੀ ਹਿੱਲਦੀ ਹੈ ਜਦੋਂ ਕੋਈ ਦਰਖਤ ਡਿੱਗਦਾ। ਤੇ ਬਾਕੀ ਘਾਟੇ ਵੀ ਨਹੀਂ ਸਨ। ਮੈਂ ਇੱਕ ਕੀ ਕਹਾਂ, ਤੁਸੀਂ ਕਹਿਣਾ ਜੀ ਨਹੀਂ ਜਾਤੀਵਾਦ ਨਾਲ ਨਾ ਜੋੜੋ, ਤੇ ਕੁਛ ਲੋਕਾਂ ਨੂੰ ਛੱਡ ਕੇ ਹਿੰਦੂ ਸਨ ਸਾਰੇ। ਤੇ ਬਾਕੀ ਤੁਸੀਂ ਮੈਨੂੰ ਇਹ ਜਿਹੜਾ ਦੱਸਿਓ ਜੇ ਵੀ ਹਵਾਰਾ ਸਾਹਿਬ ਨੂੰ ਵਾਪਸ ਲਿਆ ਰਹੇ ਨੇ ਕਿ ਨਹੀਂ ਦਿੱਲੀ ਤੋਂ। ਜੀ ਧੰਨਵਾਦ। ਬਾਕੀ ਕੱਟਿਓ ਨਾ। ਇਹ ਤੁਹਾਨੂੰ ਪਤਾ ਹੋਣਾ ਬਿਲਕੁਲ, ਕਿਉਂਕਿ ਜਨੂਨੀਆਂ ਦੀ ਭੀੜ ਜਿਹੜੀ ਹੈ ਨਾ ਉਹ ਸਿਆਸਤ ਹੀ ਪੈਦਾ ਕਰਦੀ ਹੈ। ਜਦੋਂ ਜਨੂਨੀ ਬਣ ਜਾਂਦਾ ਨਾ ਬੰਦਾ, ਫਿਰ ਉਹਦਾ ਧਰਮ ਤੇ ਕੋਈ ਰਹਿੰਦਾ ਹੀ ਨਹੀਂ ਜੀ, ਤੇ ਕੋਈ ਧਰਮ ਨਹੀਂ ਰਹਿੰਦਾ ਉਹਦਾ। ਉਹ ਜਨੂਨੀ ਕਾਤਲ ਬਣ ਜਾਂਦਾ, ਹਵਾਨ ਬਣ ਜਾਂਦਾ, ਦਰਿੰਦਾ ਬਣ ਜਾਂਦਾ। ਪਰ ਬਹੁਤ ਸਾਰੇ ਹਿੰਦੂਆਂ ਨੇ ਸਿੱਖਾਂ ਨੂੰ ਉੱਥੇ ਸਪੋਰਟ ਵੀ ਕੀਤਾ ਉਸ ਸਮੇਂ, ਤੁਸੀਂ ਬਿਹਤਰ ਜਾਣਦੇ ਹੋਗੇ, ਇਮਦਾਦ ਵੀ ਕੀਤੀ। ਔਰ ਉਹਨਾਂ ਦੇ ਪ੍ਰਤੱਖਦਰਸ਼ੀ ਅੱਜ ਵੀ ਹੈਗੇ ਆ ਜਿਹੜੇ ਉਹ ਉਸ ਸਮੇਂ ਸਪੋਰਟ ਕਰਦੇ ਰਹੇ ਆ, ਇਮਦਾਦ ਕੀਤੀ ਹੈ ਜਿਨ੍ਹਾਂ ਨੇ। ਉਹਨਾਂ ਦੇ ਪ੍ਰਤੱਖਦਰਸ਼ੀ ਅੱਜ ਵੀ ਦੁਨੀਆ ਦੇ ਸਾਹਮਣੇ ਆਉਂਦੇ ਕਿ ਸਾਨੂੰ ਬਚਾਇਆ। ਕਹਿੰਦੇ ਦੋਨੇ ਚੀਜ਼ਾਂ ਹੁੰਦੀਆਂ, ਭੀੜ 'ਚ ਜਨੂਨੀ ਵੀ ਹੁੰਦੇ ਆ, ਭੀੜ 'ਚ ਚੰਗੇ ਲੋਕ ਵੀ ਹੁੰਦੇ ਆ। ਦੂਜੀ ਗੱਲ ਜਿਹੜੀ ਆ ਕਿ ਜਗਤਾਰ ਸਿੰਘ ਹਵਾਰਾ ਨੂੰ ਪੰਜਾਬ ਦੇ ਵਿੱਚ ਨਹੀਂ ਭੇਜਿਆ ਜਾਊਗਾ, ਇਸੇ ਕਰਕੇ ਤੇ ਇੱਥੋਂ ਸ਼ਿਫਟ ਕੀਤਾ ਗਿਆ ਸੀਗਾ ਤਿਹਾੜ ਜੇਲ੍ਹ ਦੇ ਵਿੱਚ ਸਿਕਿਉਰਿਟੀ ਰੀਜ਼ਨ ਕਰਕੇ। ਮੈਨੂੰ ਨਹੀਂ ਲੱਗਦਾ ਕਿ ਜਲਦੀ ਜਗਤਾਰ ਸਿੰਘ ਹਵਾਰਾ ਹੋਰਾਂ ਨੂੰ ਇੱਥੇ ਸ਼ਿਫਟ ਕਰ ਦਿੱਤਾ ਜਾਊਗਾ, ਕਿਉਂਕਿ ਇਹ ਮਸਲਾ ਜਿਹੜਾ ਉਹ ਸਿੱਧੇ ਤੌਰ ਤੇ ਗ੍ਰਹਿ ਮੰਤਰਾਲੇ ਦਾ, ਔਰ ਗ੍ਰਹਿ ਮੰਤਰਾਲਾ ਕਦੇ ਵੀ ਇਸ ਮੰਗ ਨੂੰ ਪ੍ਰਵਾਨ ਨਹੀਂ ਕਰੂਗਾ। ਇੱਕ ਤੇ ਕਾਰਨ ਸਿਕਿਉਰਿਟੀ ਰੀਜ਼ਨ, ਔਰ ਦੂਸਰਾ ਤੁਹਾਨੂੰ ਪਤਾ ਕਿ ਫਿਰ ਪੋਲਿਟਿਕਸ ਜਿਹੜੀ ਆ, ਪੋਲਿਟਿਕਸ ਵੀ ਬਹੁਤ ਜ਼ਿਆਦਾ ਪ੍ਰਭਾਵਿਤ ਹੋਏਗੀ ਜੇ ਉਹ ਇੱਥੇ ਸ਼ਿਫਟ ਹੋ ਜਾਂਦੇ ਆ। ਜੀ ਤੇ ਮਿੰਟੂ ਜੀ, ਇੱਕ ਜੱਗੀ ਜੌਹਲ ਹੋਣਾ ਬਾਰੇ ਵੀ ਜਿਹੜਾ ਆ ਉਹ ਪੁੱਛਿਆ ਗਿਆ ਸੀਗਾ। ਜੀ ਉਹ ਹਾਂਜੀ ਬਿਲਕੁਲ, ਉਹ ਮੈਂ ਵਿਸਰ ਗਿਆ ਸੀਗਾ, ਮਾਫ ਕਰਨਾ। ਉਹ ਦੇਖੋ ਉਹਨਾਂ ਦੀਆਂ ਚਾਰਜਸ਼ੀਟਾਂ ਫਾਈਲ ਹੋ ਰਹੀਆਂ ਨੇ, ਕਿਉਂਕਿ ਇੱਕ ਕੇਸ ਨਹੀਂ ਆ, ਕੇਸ ਕਈ ਆ। ਤੇ ਜੱਗੀ ਜੌਹਲ ਹੋਰਾਂ ਦੀ ਭੂਮਿਕਾ ਜਿਹੜੀ ਆ ਉਹ NIA ਨੇ ਦੱਸੀ ਸੀਗੀ ਕਿ ਇਹ ਫੰਡਿੰਗ ਕਰਦੇ, ਦੁਬਈ ਦੇ ਵਿੱਚ ਵੀ ਸ਼ਾਇਦ ਮਿਲੇ ਆ, ਫੰਡਿੰਗ ਦੇ ਮਾਮਲੇ ਦੇ ਵਿੱਚ UK ਨੂੰ ਇਹਨਾਂ ਨੇ ਜਵਾਬ ਦੇ ਦਿੱਤਾ ਸੀਗਾ ਕਿ ਭਾਈ ਟ੍ਰਾਇਲ ਦਾ ਸਾਹਮਣਾ ਕਰਨਾ ਪਊਗਾ। UK ਨੂੰ ਇਹਨਾਂ ਤੋੜ ਕੇ ਜਵਾਬ ਦੇ ਦਿੱਤਾ ਸੀਗਾ। ਹੁਣ ਰੌਲਾ ਇਹ ਆ ਕਿ ਕਈ ਕੇਸ ਆ, ਇੱਕ ਕੇਸ ਦੇ ਵਿੱਚ ਉਹ ਚਾਰਜਸ਼ੀਟ ਫਾਈਲ ਕਰਦੇ ਆ, ਤਾਂ ਜੇ ਨਹੀਂ ਕਰਦੇ ਤੇ ਕਹਿੰਦੇ ਕਿ ਐਕਸਟੈਂਡ ਕਰ ਦਿਓ ਜੀ ਜਿਹੜੀ ਸਮਾਂ ਹੱਦ ਆ, ਫਿਰ 3 ਤੋਂ 6 ਮਹੀਨੇ ਕਰ ਲੈਂਦੇ। 6 ਮਹੀਨਿਆਂ 'ਚ ਇੱਕ ਦੀ ਚਾਰਜਸ਼ੀਟ ਫਾਈਲ ਹੁੰਦੀ ਆ, ਜਦ ਨੂੰ ਦੂਸਰੀ ਵਾਲੀ ਚਾਰਜਸ਼ੀਟ ਫਾਈਲ ਹੋਣੀ ਆ। ਤਾਂ ਉਹ ਹੁਣ ਟ੍ਰਾਇਲ ਜਿਹੜੇ ਚੱਲਣੇ ਆ, ਤੁਹਾਨੂੰ ਪਤਾ ਟ੍ਰਾਇਲ ਬਹੁਤ ਸੁਸਤ ਚੱਲਦੇ ਇੰਡੀਆ ਦੇ ਵਿੱਚ, ਉਹ ਟ੍ਰਾਇਲ ਚੱਲੂਗੇ, ਗਵਾਹੀਆਂ ਹੋਣਗੀਆਂ, ਫੇਰ ਹੀ ਉੱਥੇ ਜਾ ਕੇ ਗੱਲ ਬਣਨੀ ਆ ਕਿ ਕੇਸ ਕਿੰਨਾ ਕੁ ਕਮਜ਼ੋਰ ਆ, ਕੇਸ ਕਿੰਨਾ ਕੁ ਸੋਲਿਡ ਆ। ਜੱਗੀ ਜੌਹਲ ਨੂੰ ਹਾਲ ਦੀ ਘੜੀ ਕੋਈ ਰਾਹਤ ਮਿਲਦੀ ਨਜ਼ਰ ਨਹੀਂ ਆਉਂਦੀ। ਜੀ ਤੇ ਨਾਲੇ ਇਹ ਵੀ ਚੀਜ਼ ਵੈਸੇ ਦੇਖੀ ਗਈ ਹੈ UK ਦੀ ਸਰਕਾਰ ਵੱਲੋਂ ਵੀ ਕੋਈ ਉਧਰੋਂ ਕੋਈ ਬਹੁਤੀ ਪਹਿਲ ਕਦਮੀ ਜਾਂ ਕੁਛ ਇਦਾਂ ਦੀਆਂ ਚੀਜ਼ਾਂ ਘੱਟ ਜਿਹੜੀਆਂ ਨਜ਼ਰ ਆ ਰਹੀਆਂ। ਪਹਿਲਾਂ ਹਿਲਜੁਲ ਹੋਈ ਸੀ, ਪਰ ਪਹਿਲਾਂ ਹਿਲਜੁਲ ਹੋਈ ਆ, ਪਰ ਬਾਅਦ ਦੇ ਵਿੱਚ ਉਹ ਚੀਜ਼ ਜਿਹੜੀ ਆ ਉਹ ਪੀਕ ਤੇ ਨਹੀਂ ਪਹੁੰਚ ਸਕੀ। ਜੀ ਜਿਵੇਂ ਉੱਥੇ ਦੇ ਸਿੱਖ ਵੀ ਕਾਫੀ ਜਿਹੜੇ ਖਾਸ ਕਰਕੇ ਨਿਰਾਸ਼ ਆ ਵੀ ਹੁਣ ਤਾਂ ਬਹੁਤ ਚਿਰ ਹੋ ਗਿਆ ਵੀ ਉਹਨੂੰ ਜਿਹੜਾ ਅੰਦਰ ਡੱਕਿਆ ਹੋਇਆ ਨੂੰ। ਅਗਲੇ ਜਿਹੜੇ ਕਾਲਰ ਆਪਣੇ ਨਾਲ ਜੁੜੇ ਨੇ ਕੁਲਵਿੰਦਰ ਜੀ, ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ ਮਿੰਟੂ ਭਾਜੀ। ਜੀ ਸਤਿ ਸ਼੍ਰੀ ਅਕਾਲ ਸਰਦਾਰ ਸਾਹਿਬ। ਹਾਂਜੀ ਸਤਿ ਸ੍ਰੀ ਅਕਾਲ ਭਾਜੀ, ਮੈਂ ਕੁਲਵਿੰਦਰ ਬੋਲਦਾ ਜੀ, ਗੰਗਾਨਗਰ ਦਾ। ਆਪਣੀ ਪਹਿਲਾਂ ਗੱਲ ਹੋਈ ਸੀਗੀ ਜੀ ਭਾਜੀ। ਮੈਂ ਤਾਂ 2 ਕੁਆਟਰ ਪੁੱਛਿਆ ਜੀ। ਇੱਕ ਉਹ ਭੰਗੇਵਾਲ ਹੈਗਾ ਨਾ ਜੀ BJP ਦਾ ਜੀ, ਉਹ ਸਾਡੇ ਜ਼ਿਲ੍ਹੇ ਦਾ ਹੀ ਆ। ਹੈਲੋ ਹਾਂਜੀ ਪੁੱਛੋ ਕੀ ਸਵਾਲ ਆ ਉਹਦਾ। ਹਾਂਜੀ ਇੱਕ ਉਹਨੇ ਕਿਹਾ ਜੀ ਆਪਣੇ ਦੇ ਕਾਂਗਰਸ ਨੇ ਉਹ ਅਟੈਕ ਕਰਵਾਇਆ, ਨਾਲੇ ਕਤਲੇਆਮ ਕਾਂਗਰਸ ਨੇ ਕਰਵਾਇਆ। ਉਹ ਸਾਨੂੰ ਤਾਂ ਪਤਾ ਲੱਗਿਆ ਜੀ ਬਾਦਲ ਨੇ ਜਾ ਕੇ ਇੰਦਰਾ ਗਾਂਧੀ ਨੂੰ ਫੋਰਸ ਕੀਤਾ ਵੀ ਆ ਸਾਰਾ ਕੁਛ ਤੂੰ ਕਰ। ਤੇ ਕਿਤੇ ਮਰ ਜਾ ਪਾਇਓ ਚਾਣਨਾ ਜੀ, ਇੱਕ ਪਾਇਓ ਜੋ ਸੁਖਬੀਰ ਬਾਦਲ ਜਿਹੜਾ ਮੋਦੀ ਦੇ ਨਾਲ ਖੜਾ ਆ ਉੱਥੇ ਰੈਲੀ ਦੇ ਵਿੱਚ, ਉਹ ਪਹਿਲਾਂ ਖੱਬਾ ਹੱਥ ਖੜਾ ਕਰ ਦਿੰਦਾ, ਫਿਰ ਸੱਜਾ ਕਰ ਦਿੰਦਾ, ਕਦੇ ਉਹ ਕਰ ਦਿੰਦਾ, ਕਦੇ ਉਹ ਕਰ ਦਿੰਦਾ। ਇੱਕ ਆ ਬੀਬੀ ਹੁਣੇ ਹੀ ਕਹਿ ਕੇ ਗਈ ਹੈ ਜੀ ਰੂਪੀ ਵੀ ਆ ਦੂਜਾ ਮਨਮੋਹਨ ਸਿੰਘ ਨੂੰ ਹਿੰਦੂਆਂ ਨੇ ਬਣਾਇਆ। ਹਿੰਦੂਆਂ ਨੇ ਮਨਮੋਹਨ ਸਿੰਘ ਨੂੰ ਨਹੀਂ ਸੀ ਬਣਾਇਆ, ਉਹ ਤਾਂ ਸੋਨੀਆ ਨੇ ਬਣਾਇਆ ਸੀ। ਉਹ ਡਰਦੀ ਸੀਗੀ ਵੀ ਅੱਗੇ ਇਹਨਾਂ ਨੇ ਸਾਡਾ ਸਾਰਾ ਪਰਿਵਾਰ ਖਤਮ ਕਰਤਾ, ਕਿਤੇ ਹੁਣ ਹੋਰ ਨਾ ਗੱਲ ਹੋ ਜੇ। ਇਹਨਾਂ ਨੂੰ ਦੱਸਿਓ ਮਰ ਜਾ ਪਾਇਓ ਜਾਣਨਾ ਜੀ। ਦੇਖੋ ਸਵਾਲ ਤੁਹਾਡੇ ਕਾਫੀ ਹੈ, ਤੇ ਵੈਸੇ ਸੋਨੀਆ ਨੇ ਡਰਦੀ ਤਾਂ ਨਹੀਂ ਬਣਾਇਆ। ਸੋਨੀਆ ਨੇ ਇਸ ਕਰਕੇ ਬਣਾਇਆ ਸੀਗਾ ਕਿ ਘੱਟ ਗਿਣਤੀਆਂ ਵਾਲਾ ਜਿਹੜਾ, ਇੱਕ ਪਹਿਲੀ ਗੱਲ ਤੇ ਉਹਨੇ ਆਪਣੇ ਆਪ ਨੂੰ ਡਿਫੈਂਡ ਕੀਤਾ ਕਿ ਉਹਦੇ ਤੇ ਵਿਦੇਸ਼ੀ ਵਾਲਾ ਉਸ ਸਮੇਂ ਬਹੁਤ ਜ਼ਿਆਦਾ ਮੁੱਦਾ ਹਾਵੀ ਸੀ। ਦੂਸਰਾ ਕਿ ਉਹਨਾਂ ਨੇ ਜਿਹੜਾ ਸਭ ਤੋਂ ਵੱਡਾ ਉਹਨਾਂ ਤੇ ਮੱਥੇ ਤੇ ਕਲੰਕ ਸੀ, ਉਹਨੂੰ ਧੋਣ ਦਾ ਯਤਨ ਕੀਤਾ ਸੀ।
ਉਹ ਸਿਆਸਤ ਸੌਦੇਬਾਜ਼ੀਆਂ ਤੇ ਚੱਲਦੀ ਹੈ, ਹਮੇਸ਼ਾ ਮਫਾਦਾਂ ਤੇ ਚੱਲਦੀ ਹੈ। ਦੂਜੀ ਚੀਜ਼ ਜਿਹੜੀ ਤੁਸੀਂ ਕਹੀ ਆ ਕੁਲਦੀਪ ਸਿੰਘ ਭੰਗੇਵਾਲ ਦੀ, ਕੁਲਦੀਪ ਸਿੰਘ ਭੰਗੇਵਾਲ ਬਾਰੇ ਤੇ ਹੁਣ ਕੀ ਕਹਿਣਾ। ਕੁਲਦੀਪ ਸਿੰਘ ਭੰਗੇਵਾਲ ਹੈ ਤੇ ਮੇਰੇ ਜ਼ਿਲ੍ਹੇ ਦਾ, ਤੇ ਸਾਡਾ ਵੱਡਾ ਬਾਈ ਆ ਕਹਿ ਸਕਦੇ ਆ, ਵੱਡਾ ਉਮਰ ਦੇ ਵਿੱਚ। ਪਰ ਹੁਣੇ ਥੋੜੀ ਦੇਰ ਪਹਿਲਾਂ ਮੈਂ ਉਹਦੀ ਇੱਕ ਗੱਲ ਸੁਣਦਾ ਪਿਆ ਸੀ, ਉਹ ਕਹਿੰਦਾ ਕਿ ਅਦਾਲਤਾਂ ਜਿਹੜੀਆਂ ਉਹ ਵੀ ਤੇ ਸਰਕਾਰ ਦੇ ਅਧੀਨ ਚੱਲਦੀਆਂ। ਜਿਹੜਾ ਫੈਸਲਾ ਆਇਆ ਇੱਕ ਤਰ੍ਹਾਂ ਨਾਲ ਉਹ ਜਸਟੀਫਾਈਡ ਕਰ ਰਿਹਾ ਇਸ ਚੀਜ਼ ਨੂੰ ਕਿ ਇਹ ਜਿਹੜਾ ਜੋ ਆਇਆ ਫੈਸਲਾ ਸਹੀ ਹੈ ਤੇ ਅਸੀਂ ਕੀਤਾ। ਉਹਨੂੰ ਡਿਫਾਈਨ ਕਿੱਦਾਂ ਕਰਦਾ ਪਿਆ, ਕਹਿੰਦਾ ਕਿ ਅਦਾਲਤਾਂ ਜਿਹੜੀਆਂ ਉਹ ਸਰਕਾਰਾਂ ਦੇ ਅਧੀਨ ਹੁੰਦੀਆਂ, ਸਰਕਾਰਾਂ ਹੀ ਚਲਾਉਂਦੀਆਂ। ਇਹ ਅਦਾਲਤਾਂ ਸਰਕਾਰਾਂ ਚਲਾਉਂਦੀਆਂ, ਇਹਦਾ ਮਤਲਬ ਫਿਰ ਕਾਤਲਾਂ ਨੂੰ ਵੀ ਹੁਣ ਤੱਕ ਸਰਕਾਰਾਂ ਹੀ ਬਚਾਉਂਦੀਆਂ ਹੀ ਆ। ਉਹ ਤੇ ਇਹੋ ਜਿਹੀ ਗੱਲ ਵੀ ਕਰ ਜਾਂਦਾ ਕਈ ਵਾਰ ਭੰਗੇਵਾਲ ਸਾਹਿਬ। ਬਾਕੀ ਜੋ ਦਰਬਾਰ ਸਾਹਿਬ ਤੇ ਹਮਲਾ ਹੋਇਆ, ਉਹ ਸਾਰੀਆਂ ਚੀਜ਼ਾਂ ਹੁਣ ਤੇ ਰਿਕਾਰਡ ਵੀ ਨਿਕਲ ਆਉਂਦੇ ਆ। ਤੁਸੀਂ ਥੋੜੀ ਜਿਹੀ ਖੋਜ ਕਰ ਲਿਓ, ਤੁਹਾਨੂੰ ਮਿਲ ਜਾਣੀਆਂ ਚਿੱਠੀਆਂ ਕਿ ਕਿੱਦਾਂ ਚਿੱਠੀਆਂ ਲਿਖੀਆਂ ਗਈਆਂ ਇੱਥੋਂ। ਔਰ ਜਿਹਨਾਂ ਲੋਕਾਂ ਨੇ ਚਿੱਠੀਆਂ ਲਿਖੀਆਂ, ਜਿਹਦਾ ਤੁਸੀਂ ਨਾਂ ਲਿਆ ਪ੍ਰਕਾਸ਼ ਸਿੰਘ ਬਾਦਲ ਦਾ ਵੀ, ਉਹ ਨਾ ਕਦੇ ਵੀ ਇਸ ਚੀਜ਼ ਨੂੰ ਕੰਡੈਮ ਨਹੀਂ ਕੀਤਾ, ਕਦੇ ਵੀ ਇਹਨਾਂ ਚੀਜ਼ਾਂ ਦਾ ਖੰਡਨ ਨਹੀਂ ਕੀਤਾ। ਉਹ ਚਿੱਠੀਆਂ ਤੁਹਾਨੂੰ ਬਹੁਤ ਈਜ਼ੀਲੀ ਰਿਕਾਰਡ 'ਚ ਮਿਲ ਜਾਂਦੀਆਂ, ਬਹੁਤ ਸਾਰੀਆਂ ਵੈਬਸਾਈਟਾਂ ਤੇ ਵੀ ਪਈਆਂ ਹੋਣਗੀਆਂ। ਉਹ ਸ਼ਾਇਦ ਉਦੋਂ ਆਰ.ਕੇ. ਧਵਨ ਹੁੰਦਾ ਸੀਗਾ, ਆਰ.ਕੇ. ਧਵਨ ਨੂੰ ਜਿਹੜੀਆਂ ਚਿੱਠੀਆਂ ਲਿਖੀਆਂ ਜਾਂਦੀਆਂ ਸੀ। ਇਹ ਤੇ ਸਾਰਾ ਕੁਛ ਹੈ ਜਿਹੜਾ ਉਹ ਘਰ ਦੇ ਭੇਤੀਆਂ ਨੇ ਕਰਵਾਇਆ ਹੀ ਆ। ਗਦਾਰ ਹਮੇਸ਼ਾ ਰਹਿੰਦੀ ਆ, ਔਰ ਸਿੱਖ ਕੌਮ ਦੇ ਵਿੱਚ ਸੂਰਮੇ ਵੀ ਰਹਿੰਦੇ ਆ, ਬਰਾਬਰ ਗਦਾਰ ਵੀ ਜਿਹੜੇ ਪੈਦਾ ਹੁੰਦੇ ਰਹਿੰਦੇ ਆ। ਸਾਰੀਆਂ ਚੀਜ਼ਾਂ ਹੁੰਦੀਆਂ, ਪਰ ਓਵਰਆਲ ਜੋ ਹੋਇਆ, ਜੋ ਵਾਪਰਿਆ, ਉਹ ਇੱਕ ਤਰਾਸਦੀ ਸੀ। ਉਸ ਤਰਾਸਦੀ ਨੇ ਬਹੁਤ ਸਾਰਾ ਨੁਕਸਾਨ ਕੀਤਾ। ਔਰ ਇਹ ਨਹੀਂ ਹੈ ਇਕੱਲਾ ਸਿੱਖਾਂ ਦਾ, ਦੂਸਰੀਆਂ ਕਮਿਊਨਿਟੀਆਂ ਜਿਹੜੀਆਂ ਉਹ ਵੀ ਇੱਥੇ ਪ੍ਰਭਾਵਿਤ ਹੋਈਆਂ, ਕਿਉਂਕਿ ਓਵਰਆਲ ਪੰਜਾਬ ਸਾਡਾ ਸਾਰਾ ਜਿਹੜਾ ਉਹ ਇੱਕ ਕ੍ਰਾਈਸਿਸ ਦਾ ਸ਼ਿਕਾਰ ਹੋ ਗਿਆ ਸੀ। ਬਿਲਕੁਲ ਦੁਆ ਕਰਦੇ ਹਾਂ ਕਿ ਇਸ ਤਰ੍ਹਾਂ ਦੇ ਗਦਾਰ ਹੈ ਜਿਹੜੇ ਉਹ ਅੱਗੇ ਕਦੇ ਸਾਡੀ ਜਵਾਨੀ ਵਾਸਤੇ, ਸਾਡੇ ਭਵਿੱਖ ਵਾਸਤੇ ਇਸ ਤਰ੍ਹਾਂ ਦੀਆਂ ਪਰਿਸਥਿਤੀਆਂ ਨਾ ਖੜੀਆਂ ਕਰਨ। ਜੀ ਜੀ, ਤੇ ਬਹੁਤ ਬਹੁਤ ਮਿੰਟੂ ਜੀ ਧੰਨਵਾਦ। ਸਮਾਂ ਵੀ ਆਪਣੇ ਅੱਜ ਦੇ ਪ੍ਰੋਗਰਾਮ ਦਾ ਸਮਾਪਤ ਹੈ, ਹੋਰ ਕਾਲਾਂ ਜਿਹੜੀਆਂ ਆਪਾਂ ਨਹੀਂ ਲੈ ਸਕਾਂਗੇ, ਤੇ ਮਿਲਦੇ ਆਪਾਂ ਅਗਲੀ ਵਾਰ। ਉਦੋਂ ਤੱਕ ਲਈ ਬਹੁਤ ਪਿਆਰ ਸਤਿਕਾਰ ਸਨੇਗੀ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤਿਓ, ਇੱਥੇ ਸਾਡਾ ਅੱਜ ਦਾ ਪ੍ਰੋਗਰਾਮ ਵੀ ਸਮਾਪਤ ਹੈ। ਮਿਲਦੇ ਹਾਂ ਤੁਹਾਨੂੰ ਸਾਰਿਆਂ ਨੂੰ ਅਗਲੀ ਵਾਰ। ਉਦੋਂ ਤੱਕ ਲਈ ਮੇਰੇ ਰਾਜਕੁਲਬੀਰ ਸਿੰਘ ਵੱਲੋਂ ਤੁਹਾਨੂੰ ਪਿਆਰ ਸਤਿਕਾਰ ਸਨੇਗੀ ਜੀ, ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਪ੍ਰੀਤ, ਓਹ ਸਤਬੀਰ ਵੀਰ ਜੀ, ਤੁਹਾਡੀ ਤਾਂ ਪਛਾਣ ਹੀ ਨਹੀਂ ਆਉਂਦੀ। ਇੰਨੇ ਪਤਲੇ ਕਿਵੇਂ ਹੋ ਗਏ? ਉਹ ਮੈਂ ਆਪਣੇ ਮੋਟਾਪੇ ਤੋਂ ਬੜਾ ਤੰਗ ਸੀ। ਮੈਂ ਗਿਆ ਫਿਰ ਕੁਲਾਰ ਹਸਪੀਟਲ ਬੀਜਾ, ਉੱਥੋਂ ਮੈਂ ਮਿਨੀ ਗੈਸਟ੍ਰਿਕ ਬਾਈਪਾਸ ਕਰਵਾਇਆ। 3 ਦਿਨ 'ਚ ਹਸਪੀਟਲ ਤੋਂ ਛੁੱਟੀ, ਤੇ ਹੁਣ ਮੈਂ ਕਾਫੀ ਹਲਕਾ ਤੇ